ਜਿਹੜਾ ਆ ਮਿਲਣ ਜਾ ਰਹੇ ਆ ਤੇ ਜਿਹੜੀ ਫਾਈਨਲ ਡੀਲ ਆ ਤਾਂ ਕਿ ਜਿਹੜੀ ਪੀਸ ਆ ਉੱਥੇ ਆ ਸਕੇ, ਉਹਦੇ ਉੱਤੇ ਜਿਹੜਾ ਗੱਲਬਾਤ ਹੋਵੇਗੀ। ਯੂਕਰੇਨੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਉਹਨਾਂ ਨੇ ਇਹ ਕਿਹਾ ਵੀ ਮੈਂ ਪ੍ਰੈਜ਼ੀਡੈਂਟ ਟਰੰਪ ਨੂੰ ਬਹੁਤ ਜਲਦੀ ਮਿਲਣ ਜਾ ਰਿਹਾ, ਮੋਸਟ ਪ੍ਰੋਬਬਲੀ ਥੈਂਕਸਗਿਵਿੰਗ ਵਾਲੇ ਦਿਨ। ਤੇ ਕਿਉਂਕਿ 28 ਪੁਆਇੰਟ ਪਹਿਲਾਂ ਜਿਹੜਾ ਯੂਐਸ ਪ੍ਰਪੋਜ਼ਲ ਦਿੱਤਾ ਗਿਆ ਸੀ, ਉਸ ਤੋਂ ਬਾਅਦ 19 ਪੁਆਇੰਟ ਰਹਿ ਗਿਆ। ਹੁਣ ਰਸ਼ੀਆ ਵਾਲੇ ਜਿਹੜੇ ਆ ਉਹ ਨਹੀਂ ਐਗਰੀ ਕਰ ਰਹੇ, ਕਹਿੰਦੇ ਵੀ ਅਸੀਂ ਨਵੇਂ ਪ੍ਰਪੋਜ਼ਲ ਤੇ ਨਹੀਂ ਐਗਰੀ ਕਰ ਰਹੇ। ਪਰ ਮਿਡਲ ਈਸਟ ਦੇ ਵਿੱਚ ਜਿਹੜੀ ਗੱਲਬਾਤ ਆ ਯੂਕਰੇਨ ਦੀ, ਰਸ਼ੀਆ ਦੀ ਤੇ ਅਮਰੀਕਨ ਜਿਹੜੇ ਮੀਡੀਏਟਰਸ ਹੈਗੇ ਆ, ਉਹਨਾਂ ਦੀ ਜਿਹੜੀ ਗੱਲਬਾਤ ਆ ਇਸ ਟਾਈਮ ਦੇ ਉੱਤੇ ਚੱਲ ਰਹੀ ਹੈਗੀ ਆ। ਜੀ ਬਿਲਕੁਲ। ਸੋ ਕਹਿੰਦੇ ਵੀ ਯੂਕਰੇਨ ਐਗਰੀ ਕਰ ਗਿਆ ਪੀਸ ਪ੍ਰਪੋਜ਼ਲ ਨੂੰ, ਬਸ ਹੋਰ ਥੋੜ੍ਹੀਆਂ ਜਿਹੀਆਂ ਮਾਈਨਰ ਡੀਟੇਲਸ ਕਹਿੰਦੇ ਵੀ ਉਹਦੇ ਵਿੱਚ ਉਹਨਾਂ ਨੇ ਜਿਹੜੀਆਂ ਐਡ ਕਰਨੀਆਂ ਆ। ਤੇ ਜਿੱਦਾਂ ਦੱਸਿਆ ਵੀ ਰਸ਼ੀਆ ਦੇ ਵੱਲੋਂ ਅਜੇ ਕੋਈ ਵੀ ਟਿੱਪਣੀ ਜਾਂ ਕੋਈ ਵਰਡ ਆ ਉਹ ਦੇਖਣ ਸੁਣਨ ਨੂੰ ਨਹੀਂ ਮਿਲਿਆ ਹੈਗਾ। ਸੋ ਯੂਐਸ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਜਿਹੜਾ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ ਵੀ ਯੂਕਰੇਨ ਸਰਕਾਰ ਐਗਰੀਡ ਟੂ ਅ ਪੀਸ ਡੀਲ brokered by Trump administration to stop Russia's nearly 4-year assault. ਸੋ ਇਹ ਉਹਨਾਂ ਨੇ ਦੱਸਿਆ ਹੈਗਾ ਆ। ਉਮਰੋਵ ਜਿਹੜੇ ਨੇ ਉਹਨਾਂ ਨੇ ਜਿਹੜੀ ਖੁਸ਼ੀ ਇੱਕ ਹਿਸਾਬ ਦੇ ਨਾਲ ਆਪਟੀਮਿਜ਼ਮ ਜਿਹੜੀ ਆ ਉਹ ਪ੍ਰਗਟਾਈ ਆ ਵੀ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ ਉਹ ਵਾਸ਼ਿੰਗਟਨ ਦੇ ਵਿੱਚ ਆਉਣਗੇ ਨਵੰਬਰ ਦੇ ਅਖੀਰ ਦੇ ਵਿੱਚ। ਜਿੱਦਾਂ ਤੁਸੀਂ ਦੱਸਿਆ ਵੀ ਥੈਂਕਸਗਿਵਿੰਗ ਵੀਕ ਚੱਲ ਰਿਹਾ ਆ, ਵੀ ਇਸ ਵੀਕਐਂਡ ਦੇ ਉੱਤੇ ਹੋਣਗੇ ਤੇ ਇੱਥੇ ਜਿਹੜੀ ਆ ਇਸ ਪੀਸ ਡੀਲ ਨੂੰ ਪੱਕਿਆਂ ਜਿਹੜਾ ਉਹ ਕੀਤਾ ਜਾ ਸਕਦਾ ਆ। ਪਰ ਪੀਸ ਡੀਲ ਦੇ ਵਿੱਚ ਦੋਨਾਂ ਧਿਰਾਂ ਦੀ ਜਿਹੜੀ ਸਹਿਮਤੀ ਹੋਣੀ ਜ਼ਰੂਰੀ ਆ। ਇੱਕ ਜੇ ਧਿਰ ਸਹਿਮਤ ਹੁੰਦੀ ਆ ਦੂਜੀ ਨਹੀਂ ਹੁੰਦੀ ਤਾਂ ਵੀ ਸਮੱਸਿਆ ਆ। ਤੇ ਹਾਲ ਦੀ ਘੜੀ ਰਸ਼ੀਆ ਵੱਲੋਂ ਕੋਈ ਉਹਨਾਂ ਨੂੰ ਜਵਾਬ ਨਹੀਂ ਮਿਲਿਆ ਹੈਗਾ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਰੋਲਿਨ ਲਿਵਟ ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਵੀ ਪਿਛਲੇ ਹਫ਼ਤੇ ਦੇ ਵਿੱਚ ਯੂਐਸ ਨੇ ਬਹੁਤ ਟਰਮੈਂਡਸ ਪ੍ਰੋਗਰੈਸ, ਯਾਨੀ ਕਿ ਅੱਗੇ ਜਿਹੜੇ ਇਹਨਾਂ ਨੇ ਕਦਮ ਵਧਾਏ ਆ ਪੀਸ ਡੀਲ ਵੱਲ ਨੂੰ, ਜਿਸ ਦੇ ਵਿੱਚ ਦੋਨੋਂ ਹੀ ਰਸ਼ੀਆ ਤੇ ਯੂਕਰੇਨ ਨੂੰ ਇੱਕ ਟੇਬਲ ਦੇ ਉੱਤੇ ਲੈ ਆਂਦਾ ਹੈਗਾ ਆ। ਕਹਿੰਦੇ ਵੀ ਥੋੜ੍ਹੀਆਂ ਜਿਹੀਆਂ ਡੈਲੀਕੇਟ ਜਿਹੜੀਆਂ ਡੀਟੇਲਸ ਆ ਉਹ ਸੌਰਟ ਆਊਟ ਕਰਨੀਆਂ ਆ ਤੇ ਆਪਸ ਦੇ ਵਿੱਚ ਜਿਹੜੀ ਗੱਲਬਾਤ ਆ ਇਹ ਹੋਊਗੀ, ਜਿਸ ਦੇ ਵਿੱਚ ਵਿਚੋਲਗੀ ਦੀ ਜਿਹੜੀ ਭੂਮਿਕਾ ਆ ਉਹ ਯੂਐਸ ਦੇ ਦੁਆਰਾ ਨਿਭਾਈ ਗਈ ਹੈਗੀ ਆ। ਕਹਿੰਦੇ ਵੀ ਅਜੇ ਤੱਕ ਰਸ਼ੀਆ ਦੇ ਵੱਲੋਂ ਇਮੀਡੀਏਟ ਰਿਐਕਸ਼ਨ ਨਹੀਂ ਆਇਆ, ਪਰ ਰਸ਼ੀਆ ਵਾਲੇ ਮੰਨ ਗਏ ਆ ਵੀ ਅਬੂ ਧਾਬੀ ਦੇ ਵਿੱਚ ਉਹ ਮੁਲਾਕਾਤ ਕਰ ਸਕਦੇ ਆ। ਅਜੇ ਰਸ਼ੀਆ ਜਾਂ ਯੂਕਰੇਨੀਅਨ ਅਧਿਕਾਰੀ ਉੱਥੇ ਇਸ ਲੇਟੈਸਟ ਪ੍ਰਪੋਜ਼ਲ ਦੇ ਉੱਤੇ ਅਬੂ ਧਾਬੀ 'ਚ ਮਿਲਣ ਨੂੰ ਲੈ ਕੇ ਆ ਉਹ ਹੁਣ ਦੇਖਣਾ ਹੋਊਗਾ। ਸੋ ਕਹਿੰਦੇ ਵੀ ਜਿਹੜੀਆਂ ਕੋਰ ਟਰਮਸ ਆ, ਮੁੱਢਲੀਆਂ ਜਿਹੜੀਆਂ ਗੱਲਾਂ ਆ ਇਸ ਪੂਰੇ ਚੀਜ਼ ਦੇ ਵਿੱਚ ਉਹਨੂੰ ਲੈ ਕੇ ਦੋਨਾਂ ਦੀ ਕਿਤੇ ਨਾ ਕਿਤੇ ਜਿਹੜੀ ਸਹਿਮਤੀ ਆ ਉਹ ਨਜ਼ਰ ਆ ਰਹੀ ਹੈਗੀ ਆ। ਸੋ ਲੈਟਸ ਸੀ ਅੱਗੇ ਕੀ ਜਿਹੜਾ ਹਰਜੋਤ ਸਿੰਘ ਜੀ ਹੁਣ ਇਸ ਦੇ ਵਿੱਚ ਬਣਦਾ ਹੈਗਾ ਆ। ਪਰ ਇਹ ਚੰਗੀ ਗੱਲ ਹੋਊਗੀ ਜੇ ਇਵੈਂਚੁਅਲੀ ਇਹ ਵੀ ਜਿਹੜੀ ਲੜਾਈ ਆ ਉਹ ਰੁਕ ਜਾਵੇ। ਰਸ਼ੀਆ ਦੇ ਜਿਹੜੇ ਵੈਟਰਨ ਫੋਰਨ ਮਿਨਿਸਟਰ ਸਰਗੇਈ ਲੈਵਰੋਵ ਉਹਨਾਂ ਨੇ ਕਿਹਾ ਵੀ ਉਹ ਐਪਰੀਸ਼ੀਏਟ ਕਰਦੇ ਨੇ ਯੂਐਸ ਦੀ ਇਸ ਪੋਜੀਸ਼ਨ ਨੂੰ, ਜਿਹਦੇ ਵਿੱਚ ਉਹ ਅਹਿਮ ਭੂਮਿਕਾ ਨਿਭਾ ਰਹੇ ਨੇ, ਮੁੱਢਲੇ ਤੌਰ ਦੇ ਉੱਤੇ ਅੱਗੇ ਵੱਧ ਕੇ ਆ ਰਹੇ ਆ ਵੀ ਜਿਹੜਾ ਰਸ਼ੀਆ ਯੂਕਰੇਨ ਦੇ ਨਾਲ ਕੌਨਫਲਿਕਟ ਆ ਉਸ ਨੂੰ ਸੁਲਝਾਇਆ ਜਾ ਸਕੇ। ਬਿਲਕੁਲ। ਹਾਲਾਂਕਿ ਦੋਨੋਂ ਮੁਲਕ ਜਿਹੜੇ ਆ ਯੂਕਰੇਨ ਤੇ ਰਸ਼ੀਆ ਉਹ ਐਗਰੀ ਨਹੀਂ ਕਰ ਰਹੇ, ਉਹਨਾਂ ਨੇ ਕੋਈ ਕਨਫਰਮ ਨਹੀਂ ਕੀਤਾ ਵੀ ਸਾਡੀ ਗੱਲਬਾਤ ਚੱਲ ਰਹੀ ਹੈਗੀ ਆ ਆਬੂ ਧਾਬੀ ਦੇ ਵਿੱਚ। ਪਰ ਜੋ ਸੈਕਟਰੀ ਡ੍ਰਿਸਕਲ ਆ ਉਹ ਕਹਿ ਰਹੇ ਆ ਵੀ ਸਾਡੀ ਜਿਹੜੀ ਡਿਸਕਸ਼ਨ ਆ ਰਸ਼ੀਆ ਦੀ ਡੈਲੀਗੇਸ਼ਨ ਦੇ ਨਾਲ ਹੋ ਰਹੀ ਆ ਤੇ ਆਲਮੋਸਟ ਅਸੀਂ ਲਾਸਟਿੰਗ ਪੀਸ ਜੋ ਇਨ ਯੂਕਰੇਨ ਆ ਉਹ ਅਚੀਵ ਕਰ ਜਾਵਾਂਗੇ। ਸੋ ਰਾਤੀ ਵੀ ਜੋ ਰਸ਼ੀਆ ਵਾਲੇ ਆ ਉਹਨਾਂ ਨੇ ਕਾਫੀ ਮਿਜ਼ਾਈਲ ਜਿਹੜੀਆਂ ਆ ਯੂਕਰੇਨ ਵੱਲ ਛੱਡੀਆਂ ਹੈਗੀਆਂ, ਪਰ ਜਿੰਨੀਆਂ ਕੁ ਵੀ ਖਬਰਾਂ ਆ ਰਹੀਆਂ ਵੱਖ-ਵੱਖ ਮੇਜਰ ਆਊਟਲੈਟਸ ਤੋਂ ਲੱਗਦਾ ਆ ਵੀ ਹੁਣ ਜਿਹੜੀ ਆ ਦੋਨਾਂ ਦੇ ਕੁਝ ਘੰਟੇ ਪਹਿਲਾਂ ਹੀ ਜਿਹੜਾ ਯੂਕਰੇਨ ਵਾਲੇ ਮੰਨੇ ਨੇ, ਐਗਰੀ ਕੀਤੇ ਨੇ ਇਸ ਪੀਸ ਪ੍ਰਪੋਜ਼ਲ ਦੇ। ਹੁਣ ਜੇ ਥੈਂਕਸਗਿਵਿੰਗ ਦੇ ਉੱਤੇ ਆਉਂਦੇ ਆ ਕੀ ਉਸ ਦੇ ਵਿੱਚ ਬਣਦਾ ਹੈ, ਕੀ ਡੀਟੇਲਸ ਜਿਹੜੀਆਂ ਆ ਉਹ ਚਾਹੁੰਦੇ ਆ, ਉਹ ਹੁਣ ਦੇਖਣ ਵਾਲੀ ਜਿਹੜੀ ਗੱਲ ਰਹੇਗੀ। ਜੀ ਜੀ ਅਗਲੀ ਖਬਰ ਵੱਲ ਚੱਲੀਏ ਤੇ ਜਿਹੜੇ ਅਟਾਰਨੀ ਜਨਰਲ ਪੈਮ ਬੋਂਡੀ ਆ ਉਹਨਾਂ ਨੇ ਇਹ ਕਿਹਾ ਆ ਵੀ ਜਸਟਿਸ ਡਿਪਾਰਟਮੈਂਟ ਜੋ ਫਿਰ ਇੱਕ ਵਾਰੀ ਸਾਰੇ ਆਪਣੇ ਲੀਗਲ ਐਕਸ਼ਨ ਜਿੰਨੇ ਵੀ ਅਵੇਲੇਬਲ ਆ ਉਹਨਾਂ ਨੂੰ ਯੂਜ਼ ਕਰੂਗਾ ਤਾਂ ਕਿ ਇਮੀਡੀਏਟਲੀ ਜਿਹੜਾ ਕੇਸ ਹੈਗਾ ਆ ਜੇਮਸ ਕੋਮੀ ਦੇ ਅਗੇਂਸਟ ਉਸ ਨੂੰ ਦੁਬਾਰਾ ਕੀ ਫਿਰ ਲਿਆਂਦਾ ਜਾ ਸਕੇ। ਇੱਕ ਫੈਡਰਲ ਜੱਜ ਨੇ
ਜਿਹੜਾ ਕ੍ਰਿਮੀਨਲ ਚਾਰजेस ਕੇਸ ਜਿਹੜੇ ਸੀ ਅਗੇਂਸਟ ਜਿਹੜਾ ਸਾਬਕਾ FBI ਦੇ ਡਾਇਰੈਕਟਰ ਜੇਮਸ ਕੌਮੀ ਸੀ, ਤੇ ਨਾਲ ਦੀ ਨਾਲ ਨਿਊਯਾਰਕ ਦੇ ਅਟਾਰਨੀ ਜਨਰਲ ਲਟੀਸ਼ੀਆ ਜੇਮਸ, ਉਹਨਾਂ ਦੇ ਅਗੇਂਸਟ ਲਿਆਂਦਾ ਸੀ ਤੇ ਉਹ ਜੱਜ ਨੇ ਬਾਹਰ ਡ੍ਰੌਪ ਕਰ ਦਿੱਤਾ ਸੀ। ਜੱਜ ਕੈਮਰੋਨ ਮੈਕਗੋਨ ਜੋ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜੋ ਕੇਸ ਲਿਆਂਦਾ ਗਿਆ ਸੀ ਇਸ ਨੂੰ ਇੱਕ ਤਰ੍ਹਾਂ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਟੀਮ ਨੇ ਅਨਲਾਫਲੀ ਜਿਹੜਾ ਆ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੋ ਇਹ ਕੇਸ ਜਿਹੜਾ ਆ ਡ੍ਰੌਪ ਕਰਤਾ ਸੀ, ਪਰ ਹੁਣ ਇੱਕ ਵਾਰੀ ਫੇਰ ਅਟਾਰਨੀ ਜਨਰਲ ਜੋ ਆ ਦੁਬਾਰਾ ਕੀ ਕੋਸ਼ਿਸ਼ ਕਰ ਰਹੇ ਹੈਗੇ। ਜੀ ਸੋ ਉਹਨਾਂ ਨੇ ਰੱਦ ਹੀ ਕਰ ਦਿੱਤਾ ਸੀਗਾ, ਇਹਨਾਂ ਨੇ ਹੁਣ ਦੁਬਾਰਾ ਜਿਹੜਾ ਉਹ ਜਾਣਾ ਹੈਗਾ ਆ। ਉਹਨਾਂ ਦੇ ਵਕੀਲ ਤਾਂ ਕਹਿੰਦੇ ਸੀਗੇ ਵੀ ਇਹ ਸ਼ਰੇਆਮ ਪੋਲੀਟੀਕਲ ਵੈਂਡੇਟਾ ਦੇ ਤੌਰ ਦੇ ਉੱਤੇ ਕਰ ਰਹੇ ਸੀਗੇ, ਵੀ ਇਹ ਗਲਤ ਹੈ, ਕਰਨਾ ਜਿਹੜਾ ਉਹ ਨਹੀਂ ਚਾਹੀਦਾ। ਸੋ ਮੋਹਰੇ ਕੀ ਆ, ਇਹ ਇੱਕ ਸਮੋਕ ਸਕਰੀਨ ਆ ਜਾਂ ਸਟਾਕਿੰਗ ਹਾਰਸ ਦਾ ਇਹ ਚੱਲ ਰਿਹਾ ਆ। ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਹੌਲੀ ਹੌਲੀ ਚਿੱਥ ਕੇ ਜਿਹੜੀਆਂ ਉਹ ਸਾਹਮਣੇ ਆਉਣਗੀਆਂ। ਬਹੁਤ ਵਾਰੀ ਇਦਾਂ ਹੁੰਦਾ ਆ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਜੋ ਕਰ ਰਹੀ ਹੁੰਦੀ ਆ ਉਹਦੇ ਪਿੱਛੇ ਅਸਲ ਮਨਸ਼ਾ ਜਿਹੜੀ ਉਹ ਡਿਫਰੈਂਟ ਹੁੰਦੀ ਆ, ਉਹ ਵੱਖਰੀ ਇਸ ਦੇ ਪਿੱਛੇ ਜਿਹੜੀ ਉਹ ਮਨਸ਼ਾ ਹੁੰਦੀ ਆ। ਕੀ ਇਹਨਾਂ ਦੇ ਜ਼ਰੀਏ ਇੱਕ ਪੂਰੀ ਚੇਤਾਵਨੀ ਜਾਂ ਕਹਿ ਲਓ ਵੀ ਧਮਕੀ ਆਪਣੇ ਜਿਹੜੇ ਵਿਰੋਧੀਆਂ ਨੂੰ ਜਿਹੜੀ ਉਹ ਦਿੱਤੀ ਜਾ ਰਹੀ ਆ? ਕੀ ਇਦਾਂ ਇਹਨਾਂ ਦੇ ਵਿਰੋਧੀ ਜਿਹੜੇ ਉਹ ਡਰੇ ਰਹਿਣਗੇ, ਨਹੀਂ ਬੋਲਣਗੇ? ਇਹ ਦੇਖਣ ਵਾਲੀ ਗੱਲ ਆ। ਕੱਲ ਪਰਸੋਂ ਦੇ ਵਿੱਚ ਜਿਹੜੀ ਮਾਰਜਰੀ ਟੇਲਰ ਗ੍ਰੀਨ ਨੇ ਵੀ ਕਿਹਾ ਵੀ ਮੈਂ ਅਸਤੀਫਾ ਜਿਹੜਾ ਉਹ ਦੇ ਜਾਣਾ ਆ। ਉਹ ਵੀ ਕਿਤੇ ਨਾ ਕਿਤੇ ਇਹ ਚੀਜ਼ ਨੂੰ ਪੱਕਿਆਂ ਕਰਦਾ ਵੀ ਟਰੰਪ ਹੁਣਾਂ ਦੀ ਜਿਹੜੀ ਪਕੜ ਆ ਉਹ ਹੁਣ ਰਿਪਬਲਿਕਨ ਪਾਰਟੀ ਦੇ ਉੱਤੇ ਪੱਕੀ ਹੋ ਚੁੱਕੀ ਆ। ਬਾਹਰਲਿਆਂ ਨੇ ਤਾਂ ਜਿਹੜਾ ਬੋਲਣਾ ਉਹਨਾਂ ਦੇ ਉਲਟ ਤਾਂ ਇਹ ਪੋਲੀਟੀਕਲ ਵੈਂਡੇਟਾ ਦੇ ਤੌਰ ਦੇ ਉੱਤੇ, ਜਿੱਦਾਂ ਉਹਨਾਂ ਦੇ ਕ੍ਰਿਟਿਕ ਕਹਿੰਦੇ ਆ ਵੀ ਉਹ ਕਰ ਰਹੇ ਆ, ਤੇ ਦੂਜੀ ਜਿਹੜੀ ਇੰਟਰਨਲ ਪਾਰਟੀ ਦੇ ਵਿੱਚ ਵੀ ਕੋਈ ਹੁਣ ਉਹਨਾਂ ਦੇ ਉਲਟ ਬੋਲ ਨਹੀਂ ਸਕਦਾ। ਜਿਹੜਾ ਬੋਲੂਗਾ ਉਹਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹ ਜਿਹੜੀ ਸਖਤੀ ਆ, ਇਹ ਜਿਹੜਾ ਰੁੱਖ ਆ ਟਰੰਪ ਹੋਣਾ ਦਾ ਇਸ ਟਾਈਮ ਨਜ਼ਰ ਜਿਹੜਾ ਉਹ ਆ ਰਿਹਾ ਹੈਗਾ ਆ। ਸੋ ਲੈਟਸ ਸੀ ਕੀ ਇਸ ਦੇ ਪਿੱਛੇ ਜਿਹੜਾ ਉਹ ਬਣਦਾ ਆ। ਜੇਮਸ ਕੌਮੀ ਤੇ ਲਟੀਸ਼ੀਆ ਜੇਮਸ ਆ, ਉਹਨਾਂ ਦੇ ਇਹਨਾਂ ਜਿਹੜੇ ਕੇਸਾਂ ਨੂੰ ਇੱਕ ਫੈਡਰਲ ਜੱਜ ਨੇ ਤਾਂ ਬਾਹਰ ਸਿੱਟ ਦਿੱਤਾ, ਕਹਿੰਦੇ ਵੀ ਇਹ ਬਣਦਾ ਹੀ ਨਹੀਂ, ਕਿਉਂਕਿ ਉਹਦੇ ਵਿੱਚ ਮੇਨ ਗੱਲ ਹਰਜੋਤ ਸਿੰਘ ਜੀ ਇਹ ਆ ਗਈ ਨਾ ਵੀ ਜਿਹੜੇ US ਦੇ ਅਟਰਨੀ ਉਹਨਾਂ ਨੇ ਲਾਏ ਆ ਲਿੰਡਸੀ ਹੈਲੀਗਨ, ਵੀ ਉਹਨਾਂ ਦੀ ਅਪਾਇੰਟਮੈਂਟ ਦੇ ਉੱਤੇ ਪ੍ਰਸ਼ਨ ਚਿੰਨ੍ਹ ਆ ਗਏ। ਜੇ ਉਹਨਾਂ ਦੀ ਅਪਾਇੰਟਮੈਂਟ ਸਹੀ ਸਿੱਧ ਹੋ ਜਾਂਦੀ ਆ ਫਿਰ ਇਹ ਜਿਹੜੇ ਚਾਰजेस ਅੱਗੇ ਵੱਧ ਸਕਦੇ ਆ। ਉਹਨਾਂ ਦੀ ਅਪਾਇੰਟਮੈਂਟ ਦੇ ਉੱਤੇ ਸਵਾਲ ਜਿਹੜੇ ਉਹ ਖੜੇ ਹੋ ਗਏ ਆ ਵੀ ਕੌਣ ਕਿਸ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਲਾ ਸਕਦਾ ਆ। ਸੋ ਇਹ ਇਸ ਦੇ ਜਿਹੜੇ ਟੈਕਨੀਕੈਲਿਟੀ ਦੇ ਉੱਤੇ ਜਿਹੜੇ FBI ਦੇ ਸਾਬਕਾ ਡਾਇਰੈਕਟਰ ਜੇਮਸ ਕੌਮੀ ਤੇ ਨਿਊਯਾਰਕ ਦੀ ਅਟਾਰਨੀ ਜਨਰਲ ਲਟੀਸ਼ੀਆ ਜੇਮਸ, ਉਹਨਾਂ ਦੀ ਜਿਹੜੀ ਲਿੰਡਸੀ ਹੈਲੀਗਨ ਦੀ ਅਪਾਇੰਟਮੈਂਟ ਤੋਂ ਲੈ ਕੇ ਉਹਨਾਂ ਨੂੰ ਕੇਸਾਂ ਨੂੰ ਜਿਹੜਾ ਉਹ ਬਾਹਰ ਸੁੱਟਿਆ ਗਿਆ ਹੈ। ਸੋ ਹੁਣ ਇਹ ਅੱਗੇ ਕੌਣ ਲਿਆਊਗਾ, ਕਿਵੇਂ ਲਿਆਊਗਾ, ਇਹ ਦੇਖਣ ਵਾਲੀ ਗੱਲ ਆ। ਅਦਾਲਤ ਵਿੱਚ ਥੋੜੇ ਦਿਨ ਪਹਿਲਾਂ ਲਿੰਡਸੀ ਹੈਲੀਗਨ ਆਪ ਹੀ ਕਹਿ ਰਹੇ ਸੀਗੇ ਵੀ ਗ੍ਰੈਂਡ ਜਿਊਰੀ ਨੂੰ ਉਹਨਾਂ ਨੇ ਪੂਰੀ ਇੰਡਾਈਟਮੈਂਟ ਜਿਹੜੀ ਆ ਉਹ ਨਹੀਂ ਸੀ ਦਿਖਾਈ, ਫਿਰ ਬਾਅਦ ਚ ਅਗਲੇ ਦਿਨ ਕਹਿੰਦੇ ਵੀ ਨਹੀਂ ਦਿਖਾਈ ਸੀਗੀ। ਸੋ ਉਹਨਾਂ ਦੀ ਵੀ ਜਿਹੜੀ ਸਥਿਤੀ ਆ ਉਹ ਡਾਮਾਡੋਲ ਜੀ ਜਿਹੜੀ ਉਹ ਗੱਲਬਾਤ ਚ ਨਜ਼ਰ ਆਉਂਦੀ ਰਹੀ ਹੈਗੀ ਆ। ਅਗਲੀ ਖਬਰ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਤੁਹਾਡੇ ਤੇ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਜਿਹੜੀ ਅਸਰ ਕਰਨ ਜਾ ਰਹੀ ਆ, ਖਾਸ ਕਰਕੇ ਹੈਲਥ ਇੰਸ਼ੋਰੈਂਸ ਨੂੰ ਲੈ ਕੇ। ਸਾਰਿਆਂ ਨੂੰ ਯਾਦ ਹੋਊਗਾ ਜਦੋਂ ਗਵਰਨਮੈਂਟ ਸ਼ਟਡਾਊਨ ਹੋ ਗਈ ਸੀ, ਸਭ ਤੋਂ ਲੰਮਾ ਸਮਾਂ ਅਮਰੀਕਾ ਦੀ ਹਿਸਟਰੀ 'ਚ ਗਵਰਨਮੈਂਟ ਸ਼ਟਡਾਊਨ ਰਹੀ ਆ, ਪਰ 8 ਡੈਮੋਕ੍ਰੇਟਸ ਉਹ ਇਸ ਚੀਜ਼ ਦੇ ਉੱਤੇ ਐਗਰੀ ਕਰ ਗਏ ਸੀ ਰਿਪਬਲਿਕਨਸ ਦੇ ਨਾਲ ਵੀ ਜਿਹੜੀ ਹੈਲਥ ਇੰਸ਼ੋਰੈਂਸ ਦੀਆਂ ਸਬਸਿਡੀਜ਼ ਆ, ACA ਸਬਸਿਡੀਜ਼ ਆ, ਉਹਨਾਂ ਨੂੰ ਐਕਸਟੈਂਡ ਕੀਤਾ ਜਾਵੇ 2 ਸਾਲ ਲਈ। ਤੇ GOP ਦੇ ਜਿਹੜੇ ਲੀਡਰਸ ਆ ਰਿਪਬਲਿਕਨ ਸੀਗੇ, ਉਹ ਕਹਿੰਦੇ ਵੀ ਠੀਕ ਆ, ਅਸੀਂ ਤੁਹਾਡੇ ਨਾਲ ਐਗਰੀ ਕਰਦੇ ਆ, ਪਰ ਇਹ ਜਦੋਂ ਸ਼ਟਡਾਊਨ ਬੰਦ ਹੋ ਜਾਊਗਾ ਤੇ ਸ਼ਟਡਾਊਨ ਜਿਹੜਾ ਆ ਓਪਨ ਹੋ ਜਾਊਗਾ, ਐਂਡ ਹੋ ਜਾਊਗਾ ਕਹਿਣ ਦਾ ਮਤਲਬ, ਤੇ ਉਸ ਤੋਂ ਬਾਅਦ ਆਪਾਂ ਜਿਹੜੀ ਮਹੀਨੇ ਦੇ ਵਿੱਚ ਜਿਹੜੀ ਆ ਇਹਦੇ ਉੱਤੇ ਗੱਲਬਾਤ ਕਰਾਂਗੇ। ਸੋ ਪਰ ਅੱਜ ਜਿਹੜੇ ਸਪੀਕਰ ਮਾਈਕ ਜੌਨਸਨ ਆ, ਉਹਨਾਂ ਨੇ ਇਹ ਕਿਹਾ ਆ ਵੀ ਵਾਈਟ ਹਾਊਸ ਦੇ ਵਿੱਚ ਜਿਹੜੇ ਰਿਪਬਲਿਕਨਸ ਆ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈ ਅਫੋਰਡੇਬਲ ਕੇਅਰ ਐਕਟ ਦੀਆਂ ਸਬਸਿਡੀ ਨੂੰ ਐਕਸਟੈਂਡ ਕਰਨ ਦੇ ਲਈ। ਹੁਣ ਸ਼ਰੇਆਮ ਮੁੱਕਰ ਗਏ ਹੈਗੇ ਆ। ਜੌਨਸਨ ਉਹਨਾਂ ਨੇ ਜਿਹੜੀ ਇੱਕ ਫੋਨ ਕਾਲ ਆ ਸੀਨੀਅਰ ਐਡਮਿਨਿਸਟ੍ਰੇਸ਼ਨ ਦੇ ਆਫੀਸ਼ੀਅਲਸ ਜੋ ਟਰੰਪ ਐਡਮਿਨਿਸਟ੍ਰੇਸ਼ਨ ਦੇ ਐਡਵਾਈਜ਼ਰਸ ਵੀ ਹੈਗੇ ਆ, ਉਹਨਾਂ ਦੇ ਨਾਲ ਗੱਲਬਾਤ ਕੀਤੀ ਆ। ਕਹਿੰਦੇ ਵੀ ਉਹ ਇੱਕ ਪਲਾਨ ਨੂੰ ਡਰਾਫਟ ਕਰ ਰਹੇ ਹੈਗੇ ਆ ਤਾਂ ਕਿ ਜਿਹੜੀਆਂ ਸਬਸਿਡੀਜ਼ ਆ 2 ਸਾਲਾਂ ਲਈ ਐਕਸਟੈਂਡ ਕੀਤੀਆਂ ਜਾ ਸਕਣ। ਪਰ
ਇਸ ਹਫ਼ਤੇ ਲੈ ਕੇ ਆਣੀ ਸੀ, ਪਰ ਉਹ ਕਹਿੰਦੇ ਵੀ ਸਾਡੀ ਸਪੋਰਟ ਨਹੀਂ ਹੈ ਰਿਪਬਲਿਕਨਸ ਦੇ ਵਿੱਚ। ਸੋ ਇਹ ਤਾਂ ਲੱਗਦਾ ਨਹੀਂ ਹੈ ਵੀ ਜਿਹੜੀਆਂ ਸਬਸਿਡੀਜ਼ ਐਕਸਟੈਂਡ ਕੀਤਾ ਜਾਊਗਾ। ਤਾਂ ਸੋ ਜੇ ਸਬਸਿਡੀਜ਼ ਖਤਮ ਹੋ ਜਾਂਦੀਆਂ ਇਸ ਸਾਲ ਤੋਂ ਬਾਅਦ, ਫਿਰ ਬਹੁਤ ਵੱਡਾ ਜਿਹੜਾ ਅਸਰ ਪਊਗਾ। ਜੋ ਹੈਲਥ ਇੰਸ਼ੋਰੈਂਸ ਆ, ਜਿਸ ਤਰ੍ਹਾਂ ਜਦੋਂ ਪ੍ਰੈਜ਼ੀਡੈਂਟ ਓਬਾਮਾ ਹੋਣਾ ਨੇ ਓਬਾਮਾ ਕੇਅਰ ਜਿਹੜੀ ਸ਼ੁਰੂ ਕੀਤੀ ਸੀ ਸੰਨ 2015 'ਚ, ਉਹ ਤੋਂ ਪਹਿਲਾਂ ਕਿੰਨੀ ਮਹਿੰਗੀ ਹੁੰਦੀ ਸੀ, ਲੋਕ ਅਫੋਰਡ ਨਹੀਂ ਕਰ ਸਕਦੇ ਸੀ। ਬਹੁਤ ਘੱਟ ਗਿਣਤੀ 'ਚ ਲੋਕ ਜਿਹੜੇ ਆ ਉਹ ਹੈਲਥ ਇੰਸ਼ੋਰੈਂਸ ਬਾਈ ਕਰਦੇ ਸੀ, ਜਾਂ ਉਹਨਾਂ ਨੂੰ ਜਿਹੜੀ ਕੰਮ ਤੋਂ ਮਿਲਦੀ ਸੀ ਉਹੀ ਹੁੰਦੀ ਸੀ। ਸੋ ਵਾਲ ਸਟਰੀਟ ਜਰਨਲ ਨੇ ਪਹਿਲਾਂ ਰਿਪੋਰਟ ਕੀਤਾ ਸੀ, ਵਾਰਨਿੰਗ ਦਿੱਤੀ ਆ ਭਈ ਜੋ ਹਾਊਸ ਦੇ ਵਿੱਚ, ਜੀਓਪੀ ਹਾਊਸ ਦੇ ਵਿੱਚ ਰਿਪਬਲਿਕਨਸ ਵੱਲੋਂ ਜੋ ਸਪੋਰਟ ਆ ਉਹ ਬਹੁਤ ਘੱਟ ਹੈਗੀ ਆ। ਤੇ ਮੈਨੂੰ ਲੱਗਦਾ ਨਹੀਂ ਵੀ ਇਹ ਜੋ ਸਬਸਿਡੀਜ਼ ਆ ਉਸ ਨੂੰ ਐਕਸਟੈਂਡ ਕੀਤਾ ਜਾਵੇ। ਹੁਣ ਇਹ ਦੇਖਦੇ ਆ ਵੀ ਡੈਮੋਕ੍ਰੇਟ ਜਿਹੜੇ ਆ ਉਹ ਕੀ ਇਹਦੇ ਉੱਤੇ ਵਰਕਆਊਟ ਕਰਨਗੇ। ਜੀ, ਵਰਕਆਊਟ ਕੀ ਹੋਊਗਾ ਹਰਜੋਤ ਸਿੰਘ ਜੀ? ਇਹਦਾ ਮਤਲਬ ਇੱਕ ਸ਼ਟਡਾਊਨ ਦੁਬਾਰਾ ਆ ਰਿਹਾ ਆ। ਜਿਹੜੇ ਜਨਵਰੀ ਤੱਕ ਇਹਨਾਂ ਦੇ ਪੈਸੇ ਸੀਗੇ ਉਹ ਸ਼ਟਡਾਊਨ ਖਤਮ ਹੋਣ ਦੇ ਲਈ ਆ। ਇਹ ਤਾਂ ਫਿਰ ਹੁਣ ਮਾੜੀ ਗੱਲ ਆ ਨਾ, ਵੀ ਜਿਸ ਚੀਜ਼ ਦਾ ਵਾਅਦਾ ਕਰਕੇ ਤੁਸੀਂ ਸ਼ਟਡਾਊਨ ਖੁਲਵਾਇਆ ਉਹਦੇ ਤੋਂ ਹੀ ਤੁਸੀਂ ਹੁਣ ਜੋ ਮੁੱਕਰ ਰਹੇ ਆ। ਉੱਦਾਂ ਵੈਸੇ ਪਹਿਲਾਂ ਹੀ ਪਤਾ ਸੀਗਾ ਵੀ ਹੋਣਾ ਤਾਂ ਇਹੀ ਜਿਹੜਾ ਕੁਛ ਆ। ਸੋ ਹੁਣ ਇਹ ਦੇਖਣਾ ਹੋਊਗਾ ਵੀ ਕੀ ਡੈਮੋਕ੍ਰੇਟ ਆਪਣਾ ਜਿਹੜਾ ਵੋਟ ਆ, ਜਿੱਦਾਂ ਕਹਿੰਦੇ ਹੁੰਦੇ ਆ ਵੀ ਇਹ ਹੋਲਡ ਕਰ ਸਕਣਗੇ ਜਾਂ ਫਿਰ ਫੋਲਡ ਕਰ ਜਾਣਗੇ ਆਪਣੇ ਪੱਤੇ। ਇਹ ਹੁਣ ਜਿਹੜੀ ਇੱਕ ਵੱਡੀ ਜਿਹੜੀ ਇਹਨਾਂ ਦੇ ਮੂਹਰੇ ਜਿਹੜੀ ਉਹ ਸਵਾਲ ਹੋਊਗੀ। ਸੋ ਉਹਨਾਂ ਦਾ ਜਿਹੜਾ ਕਹਿ ਸਕਦੇ ਹਾਂ ਵੀ ਬੇਸ ਆ, ਉਹ ਹੁਣ ਕਿੱਦਾਂ ਰਿਐਕਟ ਇਸ ਚੀਜ਼ ਦੇ ਉੱਤੇ ਕਰੂਗਾ। ਗਾਲਾਂ ਤਾਂ ਇਹਨਾਂ ਨੂੰ ਪੈਣੀਆਂ ਹੀ ਪੈਣੀਆਂ ਆ ਵੀ ਭਾਈ ਤੁਸੀਂ ਦੇਖੋ ਪਹਿਲੋਂ ਵੀ ਗੋਡੇ ਟੇਕ ਕੇ ਟਰੰਪ ਹੋਣਾ ਦੇ ਮੂਹਰੇ, ਅਗਾਂਹ ਵੀ ਜਿਹੜਾ ਉਹ ਤੁਸੀਂ ਕਿਤੇ ਟੇਕ ਨਾ ਜਾਇਓ। ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਆ, ਪਰ ਬੜੀ ਅਪਹੀਵਲ ਜਿਹੜੀ ਉਹ ਬਣੀ ਪਈ ਆ। ਸੋ ਜੇ ਅਫੋਰਡੇਬਲ ਕੇਅਰ ਐਕਟ ਰੱਦ ਹੁੰਦਾ ਆ, ਇਹ ਤਾਂ 2016 ਦੇ ਵਿੱਚ ਵੀ ਕਹਿੰਦੇ ਸੀਗੇ ਵੀ ਸਾਡਾ ਕੋਲ ਬਹੁਤ ਤਗੜਾ ਜਿਹੜਾ ਹੈਲਥ ਪਲਾਨ ਆ, ਪਰ ਉਦੋਂ ਉਹਨਾਂ ਦੀਆਂ ਦੇਖੋ ਦੋਨਾਂ ਧਿਰਾਂ ਦੇ ਵਿੱਚ ਮੈਜੋਰਟੀ, ਦੋਨਾਂ ਸਦਨਾਂ 'ਚ ਮੈਜੋਰਟੀ ਹੁੰਦੇ ਹੋਏ ਵੀ ਇਹ ਕਰ ਨਹੀਂ ਸਕੇ। ਹੁਣ ਵੀ ਇਹਨਾਂ ਦੇ ਕੋਲ ਦੋਨਾਂ ਸਦਨਾਂ ਦੇ ਵਿੱਚ ਮੈਜੋਰਟੀ ਆ, ਪਰ ਇਹ ਕਰ ਸਕਣਗੇ ਜਾਂ ਨਹੀਂ, ਇਹ ਜਿਹੜਾ ਹੁਣ ਇੱਕ ਵੱਡਾ ਹਰਜੋਤ ਸਿੰਘ ਜੀ ਜਿਹੜਾ ਉਹ ਸਵਾਲ ਰਹਿਣ ਵਾਲਾ ਆ, ਜਿਹਦੇ ਚਾਂਸਿਸ ਅਜੇ ਕਾਫੀ ਜ਼ਿਆਦਾ ਡਾਵਾਂਡੋਲ ਹੀ ਜਿਹੜੇ ਨਜ਼ਰ ਆ ਉਹ ਆ ਰਹੇ ਹੈਗੇ ਆ। ਸੋ ਦੇਖਦੇ ਆ ਕੀ ਬਣਦਾ ਆ। ਉਧਰ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਇੱਕ ਜਿਹੜੀ ਹਰਜੋਤ ਸਿੰਘ ਜੀ ਨਿਊਜ਼ ਇਹ ਆ ਰਹੀ ਆ ਵੀ ਰਾਸ਼ਟਰਪਤੀ ਟਰੰਪ ਨੇ ਇਨਵੀਟੇਸ਼ਨ ਅਸੈਪਟ ਕਰ ਲਿਆ ਆ ਬੀਜਿੰਗ ਦੇ ਵਿੱਚ ਜਾਣ ਦੇ ਲਈ ਸ਼ੀ ਜਿਨਪਿੰਗ ਹੋਣਾ ਦਾ ਅਪ੍ਰੈਲ ਮਹੀਨੇ ਦੇ ਵਿੱਚ। ਆਉਂਦੇ ਵਰੇ ਦੀ ਅਪ੍ਰੈਲ ਮਹੀਨੇ ਦੇ ਵਿੱਚ ਰਾਸ਼ਟਰਪਤੀ ਟਰੰਪ ਸਟੇਟ ਵਿਜ਼ਿਟ ਦੇ ਲਈ ਜਿਹੜੇ ਆ ਉਹ ਉੱਥੇ ਜਾਣਗੇ। ਸੋ ਸ਼ੀ ਜਿਨਪਿੰਗ ਨੇ ਕਿਹਾ ਹੀ ਵਿਲ ਬੀ ਮਾਈ ਗੈਸਟ ਫॉर ਅ ਸਟੇਟ ਵਿਜ਼ਿਟ ਇਨ ਦ ਯੂਐਸ ਲੇਟਰ ਇਨ ਦਾ ਈਅਰ। ਸੋ ਇਹ ਜਿਹੜਾ ਵਾਈਟ ਹਾਊਸ ਨੇ ਕਹਿੰਦੇ ਵੀ ਅਧਿਕਾਰਤ ਤੌਰ ਦੇ ਉੱਤੇ ਜਿਹੜਾ ਕ੍ਰਿਸਮਸ ਟਰੀ ਜਦ ਮਿਲਿਆ ਤੇ ਰਾਸ਼ਟਰਪਤੀ ਟਰੰਪ ਨੇ ਐਗਜ਼ੈਕਟਿਵ ਆਰਡਰ ਜਿਹੜਾ ਉਹ ਸਾਈਨ ਕੀਤਾ AI ਪਾਵਰਡ ਜੈਨੇਸਿਸ ਮਿਸ਼ਨ ਦੇ ਜਿਹੜਾ ਉਹ ਤੌਰ ਦੇ ਉੱਤੇ। ਸੋ ਪਿਛਲੇ ਹਫਤੇ ਹੀ ਕਾਂਗਰਸ ਨੇ ਇੱਕ ਮੈਜਰ ਨੂੰ ਅਪਰੂਵ ਕੀਤਾ ਸੀਗਾ ਵੀ ਜਿਹਦੇ ਨਾਲ ਡਿਪਾਰਟਮੈਂਟ ਆਫ ਜਸਟਿਸ ਆ ਉਸ ਨੂੰ ਇਹ ਕਰਨਾ ਸੀਗਾ ਵੀ ਜਿੰਨੀਆਂ ਵੀ ਫਾਈਲਸ ਆ ਸੈਕਸ ਅਫੈਂਡਰ ਜੈਫਰੀ ਐਪਸਟੀਨ ਦੇ ਨਾਲ ਸੰਬੰਧਿਤ ਉਹਨਾਂ ਨੂੰ ਅਧਿਕਾਰਤ ਤੌਰ ਦੇ ਉੱਤੇ ਜਨਤਕ ਜਿਹੜਾ ਉਹ ਕੀਤਾ ਜਾਵੇ। ਸੋ ਕਹਿੰਦੇ ਵੀ 30 ਦਿਨਾਂ ਦੀ ਜਿਹੜੀ ਕਲੌਕ ਆ ਉਹ ਸਟਾਰਟ ਇਸ ਦੇ ਨਾਲ ਹੋ ਚੁੱਕੀ ਹੈਗੀ ਆ। ਤੇ ਹੁਣ ਰਾਸ਼ਟਰਪਤੀ ਟਰੰਪ ਬੇਸਿਕਲੀ ਜਿਹੜਾ ਆ ਉਧਰ ਸ਼ੀ ਜਿਨਪਿੰਗ ਦੇ ਨਾਲ ਵੀ ਮੁਲਾਕਾਤ ਕਰਨਗੇ। ਕੱਲ ਫੋਨ ਦੇ ਉੱਤੇ ਹਰਜੋਤ ਸਿੰਘ ਜੀ ਇਹਨਾਂ ਦੀ ਰਾਬਤਾ ਹੋਇਆ ਸੀਗਾ, ਗੱਲਬਾਤ ਕੀਤੀ ਸੀ, ਜਿਸ ਵਿੱਚ ਚਾਈਨਾ ਨੇ ਤਾਈਵਾਨ ਦੇ ਉੱਤੇ ਆਪਣੀ ਜਿਹੜੀ ਦਾਅਵੇਦਾਰੀ ਆ ਉਸ ਨੂੰ ਫਿਰ ਦੁਹਰਾਇਆ ਤੇ ਕਹਿੰਦੇ ਵੀ ਵਰਲਡ ਵਾਰ 2 ਤੋਂ ਬਾਅਦ ਜਿਹੜਾ ਆਰਡਰ ਆ ਉਸ ਨੂੰ ਬਰਕਰਾਰ ਰੱਖਣ ਦੇ ਲਈ ਤਾਈਵਾਨ ਚਾਈਨਾ ਦਾ ਹਿੱਸਾ ਹੀ ਰਹਿਣਾ ਚਾਹੀਦਾ ਹੈ। ਸੋ ਬਿਲਕੁਲ ਨਿਊਯਾਰਕ ਟਾਈਮ ਵੀ ਰਿਪੋਰਟ ਕਰ ਰਿਹਾ ਵੀ ਚਾਈਨਾ ਤੇ ਜਾਪਾਨ ਇਸ ਟਾਈਮ ਦੇ ਉੱਤੇ ਸ਼ੋਡਾਊਨ 'ਚ ਆ ਤੇ ਟਰੰਪ ਹੁਣੀ ਇਸ ਵੇਲੇ ਮਿਡਲ ਦੇ ਵਿੱਚ ਫਸੇ ਹੋਏ ਹੈਗੇ ਆ। ਇਸੇ ਕਰਕੇ ਟਰੰਪ ਉਹਨਾਂ ਨੇ ਸ਼ੀ ਜਿਨਪਿੰਗ ਨਾਲ ਫੋਨ ਦੇ ਉੱਤੇ ਵੀ ਜਿਹੜੀ ਗੱਲਬਾਤ ਕੀਤੀ ਆ ਤੇ ਹੁਣ ਅਪ੍ਰੈਲ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਆ। ਕਹਿੰਦੇ ਮਿਸਟਰ ਜ਼ੀ ਖੁਦ ਟਰੰਪ ਉਹਨਾਂ ਨੂੰ ਜਿਹੜਾ ਉਸਨੇ ਰੀਚ ਕੀਤਾ ਸੀ ਵੀ ਜਿਹੜਾ ਜੈਪਨੀਜ਼ ਨਵੀਂ ਪ੍ਰਾਈਮ ਮਿਨਿਸਟਰ ਹੈਗੀ ਆ, ਉਹਨਾਂ ਦਾ ਜਿਹੜਾ ਸਟੈਂਡ ਆ ਬਹੁਤ ਸਖਤ ਆ। ਵਰਲਡ ਵਾਰ 2 ਤੋਂ ਬਾਅਦ ਇੱਦਾਂ ਦਾ ਜਿਹੜਾ ਸਟੈਂਡ ਆ ਉਹ ਜਾਪਾਨ ਵਾਲਿਆਂ ਨੇ ਲਿਆ ਹੈਗਾ ਤੇ ਸਿਚੁਏਸ਼ਨ ਕਾਫੀ ਟੈਂਸ ਆ ਤਾਈਵਾਨ ਨੂੰ ਲੈ ਕੇ। ਚਾਈਨਾ ਨੇ ਕਾਫੀ ਲੰਮੇ ਸਮੇਂ ਤੋਂ ਤਾਈਵਾਨ ਨੂੰ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਹੁਣ ਨਵੀਂ ਚੁਣੀ ਜਾਪਾਨ ਦੀ ਪ੍ਰਾਈਮ ਮਿਨਿਸਟਰ ਸੁਨਾਏ ਤਕੇਸ਼ੀ ਜੋ ਆ, ਉਹਨਾਂ ਨੇ ਸਟੈਂਡ ਸਖਤ ਲਿਆ ਹੈਗਾ ਵੀ ਜਿਹੜਾ ਤਾਈਵਾਨ ਆ ਇੰਡੀਪੈਂਡੈਂਟ ਕੰਟਰੀ ਆ, ਜੇ ਉਹਦੇ ਉੱਤੇ ਇਨਵੇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਚਾਈਨਾ ਵੱਲੋਂ ਤੇ ਅਸੀਂ ਪੂਰਾ ਜਿਹੜਾ ਸਾਥ ਆ ਉਹ ਤਾਈਵਾਨ ਦਾ
ਦੇਵਾਂਗੇ। ਸੋ ਇਸ ਨੂੰ ਲੈ ਕੇ ਕਿਉਂਕਿ ਹੁਣ ਅਮਰੀਕਾ ਵਾਲੇ ਮਿਡਲ 'ਚ ਆ, ਕਾਰਨ ਕੀ ਆ ਵੀ ਅਮਰੀਕਾ ਦਾ ਬੇਸ ਆ ਉੱਥੇ। ਸੋ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਜੋ ਆ ਚਾਈਨਾ ਜਾ ਰਹੇ ਆ ਅਗਲੇ ਸਾਲ ਅਪ੍ਰੈਲ ਮਹੀਨੇ ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਆ ਉਹਨਾਂ ਨਾਲ ਗੱਲਬਾਤ ਕਰਨ। ਜੀ। ਅਗਲੀ ਖਬਰ ਹਿਊਸਟਨ ਤੋਂ ਆ ਰਹੀ ਹੈ, ਟੈਕਸਸ ਦੇ ਵਿੱਚ ਹੈਰਿਸ ਕਾਊਂਟੀ ਤੋਂ। ਕਹਿੰਦੇ ਵੀ ਉੱਥੇ ਇੱਕ ਟੋਰਨੇਡੋ ਨੇ ਸਟ੍ਰਾਈਕ ਕੀਤਾ, ਜਿਸ ਕਰਕੇ 100 ਤੋਂ ਵੱਧ ਘਰ ਜਿਹੜੇ ਆ ਉਹ ਡੈਮੇਜ ਹੋਏ ਆ। ਹਜ਼ਾਰਾਂ ਹੀ ਲੋਕ ਇਸ ਟਾਈਮ ਬਗੈਰ ਬਿਜਲੀ ਤੋਂ ਉੱਥੇ ਹੈਗੇ ਨੇ। ਮੈਮੋਰੀਅਲ ਨਾਰਥ ਵੈਸਟ ਕਮਿਊਨਿਟੀ ਜਿਹੜੀ ਹੈਰਿਸ ਕਾਊਂਟੀ 'ਚ ਪੈਂਦੀ ਆ, ਉੱਥੇ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਿਆ ਹੈਗਾ ਆ। ਸੋ ਕਹਿੰਦੇ ਵੀ 5 ਟੋਰਨੇਡੋ ਰਿਪੋਰਟ ਕੀਤੇ ਗਏ ਟੈਕਸਸ ਦੇ ਵਿੱਚ ਤੇ ਇੱਕ ਮਿਸੀਸਿਪੀ ਦੇ ਵਿੱਚ ਪਿਛਲੇ 24 ਘੰਟਿਆਂ 'ਚ। ਉਧਰ ਜਿਹੜੇ ਸਵੀਅਰ ਸਟਾਰਮ ਜਿਹੜੇ ਆ ਉਹ ਆ ਰਹੇ ਨੇ ਐਲਬਾਮਾ ਦੇ ਵਿੱਚ, ਜਿਹੜੇ ਜਾਰਜੀਆ ਤੱਕ ਵੀ ਮਾਰ ਕਰ ਸਕਦੇ ਹੈਗੇ ਨੇ। ਹਿਊਸਟਨ ਦੇ ਵਿੱਚ ਇਹ ਜਿਹੜਾ ਨੁਕਸਾਨ ਆ ਉਹ ਇਸ ਟਾਈਮ ਸਾਹਮਣੇ ਆਇਆ ਆ। ਡੈਥ ਤੇ ਸੀਰੀਅਸ ਇੰਜਰੀਜ਼ ਤੋਂ ਬਚਾ ਰਿਹਾ ਆ, ਜੋ ਕਿ ਇੱਕ ਚੰਗੀ ਗੱਲ ਆ। ਪਰ 100 ਤੋਂ ਵੱਧ ਘਰ ਜਿਹੜੇ ਆ ਉਹ ਨੁਕਸਾਨੇ ਗਏ ਆ। 28,000 ਤੋਂ ਵੱਧ ਲੋਕ ਇਸ ਟਾਈਮ ਜਿਹੜੇ ਸਟਾਰਮ ਦੀ ਪੀਕ ਦੇ ਉੱਤੇ ਉਹ ਬਿਜਲੀ ਤੋਂ ਬਗੈਰ ਦੱਸੇ ਜਿਹੜੇ ਉਹ ਜਾ ਰਹੇ ਸੀ। ਨੈਸ਼ਨਲ ਵੈਦਰ ਸਰਵਿਸ ਜਿਹੜਾ ਉੱਥੇ ਆ ਉਹਨਾਂ ਨੇ ਕਿਹਾ ਵੀ ਪ੍ਰੀਲਿਮਿਨਰੀ ਕਨਫਰਮੇਸ਼ਨ ਜਿਹੜੇ ਇਹ ਦੋਵਾਂ ਦੇ ਵਿੱਚੋਂ ਇੱਕ ਟੋਰਨੇਡੋ ਦੀ ਉਹਨਾਂ ਨੇ ਦਿੱਤੀ ਸੀਗੀ। ਸੋ ਹੁਣ ਅਸੈਸਮੈਂਟ ਆ, ਅੱਜ ਕਹਿੰਦੇ ਵੀ ਇਸ ਬਾਬਤ ਕੀਤੀ ਜਿਹੜੀ ਉਹ ਜਾਵੇਗੀ। ਸੋ ਇੱਕ ਹੋਰ ਜਿਹੜਾ ਅਨਕਨਫਰਮਡ ਟੋਰਨੇਡੋ ਆ ਉਹ ਵਾਲਰ ਕਾਊਂਟੀ ਦੇ ਵਿੱਚ ਹਿਊਸਟਨ ਤੋਂ ਨਾਰਥ ਵੈਸਟ ਵਾਲੇ ਪਾਸੇ ਪੈਂਦਾ ਆ, ਉੱਥੇ ਉਸਨੇ ਮਾਰ ਜਿਹੜੀ ਕੀਤੀ ਸੀਗੀ। ਸੋ ਉਧਰ ਕਹਿੰਦੇ ਵੀ ਦੇਖਿਆ ਜਾਵੇ ਤਾਂ ਮੁਲਕ ਦੇ ਵਿੱਚ ਕਈ ਥਾਵਾਂ ਦੇ ਉੱਤੇ ਹੁਣ ਵਿੰਟਰ ਅਲਰਟਸ ਚੱਲ ਰਹੇ ਨੇ, ਜਿਹਦੇ ਵਿੱਚ 11 ਮਿਲੀਅਨ ਲੋਕ ਮੌਂਟੈਨਾ ਤੋਂ ਲੈ ਕੇ ਨਿਊਯਾਰਕ ਸਟੇਟ ਤੱਕ ਉਹ ਵੱਖ-ਵੱਖ ਜਿਹੜੇ ਮੌਸਮੀ ਅਲਰਟਸ ਦੇ ਅਧੀਨ ਜਿਹੜੇ ਆ ਚੱਲ ਰਹੇ ਆ। ਟਵਿਨ ਸਿਟੀਜ਼ ਦੇ ਵਿੱਚ ਕਹਿੰਦੇ ਵੀ 8 ਇੰਚ ਤੱਕ ਜਿਹੜੀ ਬਰਫ਼ਬਾਰੀ ਆ ਉਹ ਹੋ ਸਕਦੀ ਹੈ। ਇਸੇ ਤਰ੍ਹਾਂ ਆਪਣੀ ਗੁਆਂਢੀ ਸਟੇਟ ਓਰੀਗਨ ਦੇ ਗਵਰਨਰ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਹੈਗੀ ਆ, ਕਿਉਂਕਿ ਉੱਥੇ ਇੱਕ 올림픽 ਪਾਈਪਲਾਈਨ ਜਿਹੜੀ ਕਿ 90% ਪੂਰੀ ਸਟੇਟ ਦਾ ਫਿਊਲ ਸਪਲਾਈ ਕਰਦੀ ਆ, ਉਹ ਸ਼ਟ ਡਾਊਨ ਆ ਕਿਉਂਕਿ ਲੀਕ ਹੋ ਗਿਆ ਸੀ। ਗਵਰਨਰ ਟੀਨਾ ਕੋਟੇਕ ਉਹਨਾਂ ਨੇ ਜੋ ਇਹ ਕਿਹਾ ਆ ਵੀ ਸਾਡੀ ਜਿਹੜੀ ਸਟੇਟ ਆ ਹੁਣ ਸ਼ਿਪਸ ਰਾਹੀਂ ਤੇ ਟਰੱਕਸ ਰਾਹੀਂ ਜਿਹੜੀ ਆ ਸਾਰੀ ਜਿਹੜੀ ਫਿਊਲ ਆ ਉਸ ਨੂੰ ਹੌਲ ਕਰਨਗੇ ਤਾਂ ਕਿ ਕਿਸੇ ਤਰ੍ਹਾਂ ਦੀ ਇੰਟਰਪਸ਼ਨ ਨਾ ਹੋ ਸਕੇ। ਬੀਪੀ ਪੈਟਰੋਕੈਮੀਕਲ ਪਾਈਪਲਾਈਨ ਜੋ ਆ ਵਾਸ਼ਿੰਗਟਨ ਤੇ ਓਰੀਗਨ ਦੇ ਵਿੱਚ ਚੱਲਦੀ ਆ, ਜਿੱਥੇ ਕਿ ਇਹ ਲੀਕ ਹੋਈ ਆ। ਬੀਪੀ ਦੇ ਕਰੀਬ ਨੇ ਕਹਿੰਦੇ 200 ਫੁੱਟ ਤੇ 400 ਮੀਲ ਲੰਮਾ ਜਿਹੜਾ ਪਾਈਪਲਾਈਨ ਆ ਉਹਦੇ ਉੱਤੇ ਇਸ ਟਾਈਮ ਉਹ ਵਰਕਆਊਟ ਕਰ ਰਿਹਾ ਜਿੱਥੋਂ ਲੀਕ ਹੋਇਆ, ਤਾਂ ਕਿ ਲੀਕ ਨੂੰ ਬੰਦ ਕੀਤਾ ਜਾ ਸਕੇ। ਓਰੀਗਨ ਦੇ ਆਫੀਸ਼ੀਅਲਸ ਨੇ ਇਹ ਕਿਹਾ ਵੀ ਫਿਊਲ ਸ਼ਾਰਟੇਜ ਤਾਂ ਨਹੀਂ ਹੋਊਗੀ ਕਿਸੇ ਤਰ੍ਹਾਂ ਦੀ, ਕਿਉਂਕਿ ਪੋਰਟਲੈਂਡ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਵੀ ਐਮਰਜੈਂਸੀ ਮੈਜਰਸ ਜਿਹੜੇ ਆ ਉਹ ਡਿਕਲੇਅਰ ਕਰ ਦਿੱਤੇ ਗਏ ਹੈਗੇ ਆ। ਸੋ ਵੱਖ-ਵੱਖ ਸਟੇਟਾਂ ਤੋਂ ਜੋ ਫਿਊਲ ਆ ਉਹ ਹੁਣ ਸ਼ਿਪਸ ਰਾਹੀਂ ਤੇ ਬਾਈ ਟਰੱਕਸ ਉਹ ਓਰੀਗਨ ਸਟੇਟ ਦੇ ਵਿੱਚ ਪਹੁੰਚਾਇਆ ਜਾਊਗਾ। ਜੀ। ਸੋ ਹਰਜੋਤ ਸਿੰਘ ਜੀ, ਥੈਂਕਸ ਗਿਵਿੰਗ ਦਾ ਆਪਾਂ ਨੂੰ ਸਭ ਨੂੰ ਹੀ ਪਤਾ ਆ ਵੀ ਇਹ ਵਕਤ ਆ ਤੇ ਲੋਕਾਂ ਨੇ ਟਰੈਵਲ ਕਰਨਾ ਆ। ਜਿਹੜਾ ਸੀਟੈਕ ਜਿਹੜਾ ਉੱਥੇ ਦਾ ਸਭ ਤੋਂ ਲਾਗੇ ਏਅਰਪੋਰਟ ਆ, ਬਹੁਤ ਜ਼ਿਆਦਾ ਜਿਹੜੇ ਪੋਰਟਲੈਂਡ ਦੀ ਥਾਂ ਤੇ ਉੱਥੇ ਹੀ ਉਤਰਦੇ ਨੇ। ਕਹਿੰਦੇ ਵੀ ਹੌਲੀਡੇ ਫਲਾਈਟਸ ਦੇ ਉੱਤੇ ਵੀ ਇੰਪੈਕਟ ਹੋ ਸਕਦਾ। ਇਹ ਇੱਕ ਟੈਨਸ਼ਨ ਜਿਹੜੀ ਉਹਨਾਂ ਨੇ ਜ਼ਰੂਰ ਜਿਹੜੀ ਉਹ ਹੈਗੀ ਆ। ਕੋਟਕ ਦੇ ਆਫਿਸ ਨੇ ਓਰੀਗੇਨੀਅਨਸ ਨੂੰ ਇਹ ਕਿਹਾ ਆ ਵੀ ਹਾਇਰ ਪ੍ਰਾਈਸ ਤੁਹਾਨੂੰ ਪੰਪ ਦੇ ਉੱਤੇ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਆ। ਸੋ ਉਹਨਾਂ ਨੇ ਟੈਨਸ਼ਨ ਜਿਹੜੀ ਆ ਉਹ ਜਤਾਈ ਜਿਹੜੀ ਉਹ ਹੈਗੀ ਆ। ਸੋ ਕਹਿੰਦੇ ਵੀ ਕਾਸਟ ਜਦੋਂ ਹੋਰ ਤਰੀਕੇ ਦੇ ਨਾਲ ਇੱਥੇ ਤੇਲ ਨੂੰ ਲਿਆਉਣਾ ਆ ਤੇ ਉਹ ਮਹਿੰਗਾ ਜਿਹੜਾ ਉਹ ਪਵੇਗਾ। ਸੋ ਓਰੀਗਨ ਵਾਲਿਆਂ ਨੂੰ ਕੁਛ ਕੁ ਸਮੇਂ ਦੇ ਲਈ, ਖਾਸ ਕਰਕੇ ਜਿੰਨੀ ਦੇਰ ਤੱਕ ਇਹਨਾਂ ਦਾ ਪਾਈਪਲਾਈਨ ਠੀਕ ਨਹੀਂ ਹੁੰਦਾ, ਉਨੀ ਦੇਰ ਤੱਕ ਮਹਿੰਗਾ ਪ੍ਰਾਈਸ ਜਿਹੜਾ ਭਾਅ ਆ ਉਹ ਕਰਨਾ ਦੇਣਾ ਪੈ ਸਕਦਾ ਹੈ। ਤੇ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਪਹਿਲਾਂ ਸਾਂਝੀ ਕੀਤੀ ਸੀ ਖਬਰ ਵੀ ਟਰੰਪ ਐਡਮਿਨਿਸਟ੍ਰੇਸ਼ਨ ਦਾ ਇੱਕ ਇੰਟਰਨਲ ਮੈਮੋ ਜਿਹੜਾ ਇਹ CNN ਰਿਪੋਰਟ ਕਰ ਰਿਹਾ ਵੀ ਪਤਾ ਚੱਲਿਆ ਵੀ ਜੋ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਦੇ ਸਮੇਂ ਤੇ ਲੋਕ ਪੋਲੀਟੀਕਲ ਅਸਾਈਲਮ ਜਾਂ ਰਿਫਿਊਜੀ ਐਡਮਿਟ ਹੋਏ ਸੀ, ਉਹਨਾਂ ਚੋਂ ਕੁਛ ਨੂੰ ਜਿਹੜੀ ਆ ਦੁਬਾਰਾ ਕੀ ਫੇਰ ਉਹਨਾਂ ਦੀ ਜਿਹੜੀ ਇੰਟਰਵਿਊ ਆ ਕੀਤੀ ਜਾ ਸਕਦੀ ਹੈ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜੀ ਜੀ ਅਗਲੀ ਖਬਰ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਸੀ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਦਾ ਇੱਕ ਮੈਮੋ ਲੀਕ ਹੋਇਆ, ਜਿਹਦੇ ਮੁਤਾਬਕ ਉਹ ਕਹਿੰਦੇ ਆ ਵੀ ਕੁਛ ਕੁ ਜਿਹੜੇ ਰਿਫਿਊਜੀ ਆ, ਸਰਟਨ ਰਿਫਿਊਜੀਜ਼ ਜੋ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਟਾਈਮ ਦੇ ਉੱਤੇ ਐਡਮਿਟ ਹੋਏ ਆ, ਆਏ ਆ, ਤੇ ਉਹਨਾਂ ਨੂੰ ਦੁਬਾਰਾ ਕੀ ਰੀ ਇੰਟਰਵਿਊ ਜਿਹੜਾ ਕੀਤਾ ਜਾ ਸਕਦਾ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਅਸੀਂ ਇਮੀਗ੍ਰੇਸ਼ਨ ਕ੍ਰੈਕਡਾਊਨ ਕਰ ਰਹੇ ਹਾਂ। ਦੁਨੀਆ ਦਾ ਜਿਹੜਾ ਮੋਸਟ ਵਨਰੇਬਲ ਪੋਪੂਲੇਸ਼ਨ ਰਿਫਿਊਜੀਜ਼ ਹੁੰਦੇ ਆ, ਕਿਉਂਕਿ ਆਪਣੇ ਮੁਲਕਾਂ ਤੋਂ ਡਰਦੇ ਮਾਰੇ ਜਿੱਥੇ ਉਹਨਾਂ ਦਾ ਧੱਕਾ ਹੁੰਦਾ ਤਦੇ ਇੱਥੇ ਆਉਂਦੇ ਆ। ਹੁਣ ਉਹਨਾਂ ਨੂੰ ਦੁਬਾਰਾ ਕੀ ਫੇਰ ਕਹਿੰਦੇ ਅਸੀਂ ਜਿਹੜਾ ਆ ਕੁਝ ਲੋਕਾਂ ਨੂੰ ਰੀ ਇੰਟਰਵਿਊ ਕਰਾਂਗੇ, ਵੈਟਿੰਗ ਕਰਾਂਗੇ ਤਾਂ ਕਿ ਉਹਨਾਂ ਦੇ ਵਿੱਚ ਕੋਈ ਗਲਤ ਬੰਦੇ ਨਾ ਆਏ ਹੋਣ। ਯੂਐਸ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ ਨੇ ਇਹ ਕਿਹਾ ਆ ਵੀ ਰਿਵਿਊ ਤੇ ਰੀ ਇੰਟਰਵਿਊ ਪ੍ਰੋਸੈਸ ਇਸ ਮੈਮੋ ਦੇ ਮੁਤਾਬਕ ਜੋ ਨਵੰਬਰ 21 ਦਾ ਮੈਮੋ ਹੈਗਾ ਆ, ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ, ਪਬਲਿਕ ਸੇਫਟੀ ਥ੍ਰੈਟ ਨੂੰ ਲੈ ਕੇ ਇਹ ਅਸੀਂ ਕਰਨ ਜਾ ਰਹੇ ਹਾਂ। ਕਹਿੰਦੇ ਬਿਟਵੀਨ ਫਿਸਕਲ ਈਅਰ 2021 ਤੇ ਫਿਸਕਲ ਈਅਰ 2025 2,35,000 ਦੇ ਕਰੀਬ ਜਿਹੜੇ ਰਿਫਿਊਜੀਜ਼ ਐਂਟਰ ਹੋਏ ਆ ਯੂਐਸਏ ਦੇ ਵਿੱਚ, ਇਹ ਰਿਫਿਊਜੀ ਐਡਮਿਸ਼ਨ ਪ੍ਰੋਸੈਸ ਦੇ ਥਰੂ ਉਹਨਾਂ ਨੂੰ ਜਿਹੜਾ ਇਹ ਰੀ ਇੰਟਰਵਿਊ ਕੀਤਾ ਜਾ ਸਕਦਾ ਹੈਗਾ ਆ। ਸੋ ਇਹਦੇ ਬਾਰੇ ਜਿਹੜੀ ਡਿਟੇਲ ਇਨਫੋਰਮੇਸ਼ਨ ਆ ਉਹ ਤਾਂ ਚਲੋ ਆਪਾਂ ਜਿਹੜੇ ਅਟਾਰਨੀ ਆ ਜੇ ਤਿਰਕੀ ਆਣਾ ਹੋਣੀ ਉਹ ਜਦੋਂ ਸ਼ਨੀਚਰਵਾਰ ਨੂੰ ਪ੍ਰੋਗਰਾਮ ਹੋਊਗਾ ਉਹਦੇ ਵਿੱਚ ਜੋ ਡਿਸਕਸ ਕਰਾਂਗੇ। ਪਰ ਸਟੇਟ ਡਿਪਾਰਟਮੈਂਟ ਨੇ ਰੈਫਰ ਕੀਤਾ ਹੈ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਟ੍ਰੀਸ਼ੀਆ ਮੈਕਲਾਫਲਿਨ ਜੋ ਸਪੋਕਸ ਪਰਸਨ ਹੈਗੀ ਆ, ਉਹਨਾਂ ਨੇ ਇਹ ਕਿਹਾ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਰੈਕਲੈਸ ਅਪਰੋਚ ਸੀਗੀ, ਜਿਹਦੇ ਵਿੱਚ ਸਾਡਾ ਇਮੀਗ੍ਰੇਸ਼ਨ ਸਿਸਟਮ ਦੀ ਜਿਹੜੀ ਇੰਟੈਗ੍ਰਿਟੀ ਆ ਉਹ ਅੰਡਰਮਾਈਨ ਹੋਈ ਹੈਗੀ ਆ। ਸੋ ਆਪਾਂ ਪਿੱਛੇ ਜਿਹੇ ਖਬਰ ਇਹ ਵੀ ਸਾਂਝੀ ਕੀਤੀ ਸੀ ਵੀ ਜਿਹੜੇ ਸੋਮਾਲੀਆ ਵਾਲੇ ਆ ਉਹਨਾਂ ਦਾ ਟੀਪੀਐਸ ਸਿਸਟਮ ਜਿਹੜਾ ਕੈਂਸਲ ਕਰ ਦਿੱਤਾ ਗਿਆ। ਯੂਕਰੇਨ ਵਾਲੇ ਵੀ ਕਈ ਵਾਪਸ ਕਰ ਲੈਣ ਲੱਗੇ, ਯੂਕਰੇਨ ਵਾਲੇ ਵਾਪਸ ਭੇਜੇ ਗਏ ਆ, ਬਰਮਾ ਵਾਲਿਆਂ ਦਾ ਜਿਹੜਾ ਕਰ ਦਿੱਤਾ ਗਿਆ ਆ। ਪਰ ਬਹੁਤ ਲੋਕ ਕਈ ਅਪਸੈਟ ਵੀ ਆ, ਕਹਿੰਦੇ ਵੀ ਹੁਣ ਤੁਸੀਂ ਇੱਕ ਪਾਸੇ ਤਾਂ ਜਿਹੜੇ ਚਿੱਟੇ ਮੂਲ ਦੇ ਵਾਈਟ ਸਾਊਥ ਅਫਰੀਕਨਸ ਆ ਉਹਨਾਂ ਨੂੰ ਤੁਸੀਂ ਲਿਆ ਕੇ ਤੇ ਸੈਟਲ ਕਰ ਰਹੇ ਆ, ਜਦ ਕਿ ਉਹ ਕਹਿੰਦੇ ਵੀ ਅੰਡਰ ਪੋਲੀਟੀਕਲ ਜੋ ਰਿਫਿਊਜੀ ਦੇ ਸਟੇਟਸ ਦੇ ਅੰਡਰ ਉਹਨਾਂ ਦਾ ਕ੍ਰਾਈਟੇਰੀਆ ਵੀ ਹੈ ਨਹੀਂ, ਹਨਾ। ਕਹਿੰਦੇ ਵੀ ਦੇ ਡੋਂਟ ਮੀਟ ਦਾ ਕ੍ਰਾਈਟੇਰੀਆ ਐਜ਼ ਰਿਫਿਊਜੀਜ਼, ਤੇ ਉਹਨਾਂ ਨੂੰ ਤੁਸੀਂ ਕਿੱਦਾਂ ਸੈੱਟ ਕਰ ਰਹੇ ਆ। ਤੇ ਜਿਹੜੇ ਲੋਕ ਆਲਰੇਡੀ ਪ੍ਰੂਵ ਕਰ ਚੁੱਕੇ ਆ ਵੀ ਹਾਂ ਸਾਡੇ ਨਾਲ ਧੱਕਾ ਹੋਇਆ, ਤੁਸੀਂ ਉਹਨਾਂ ਨੂੰ ਸਟੇਟਸ ਵੀ ਦੇ ਦਿੱਤਾ, ਤੇ ਉਹਨਾਂ ਨੂੰ ਤੁਸੀਂ ਹੁਣ ਦੁਬਾਰਾ ਕਿਉਂ ਜਿਹੜੀ ਇੰਟਰਵਿਊ ਕਰਨ ਜਾ ਰਹੇ ਹੈਗੇ ਆ। ਸੋ ਇਹ ਜਿਹੜਾ ਸਿਸਟਮ ਆ, ਕਹਿੰਦੇ ਅਸਾਈਲਮ ਸਿਸਟਮ has become a huge loophole in our migration laws and we just have to be realistic about this. ਇਹ UN ਜਨਰਲ ਅਸੈਂਬਲੀ ਦੇ ਵਿੱਚ ਡਿਪਟੀ ਸੈਕਟਰੀ ਆਫ ਸਟੇਟ ਜੋ ਕ੍ਰਿਸ ਲੈਂਡੋਊ ਆ ਉਹਨਾਂ ਨੇ ਇਹ ਕਿਹਾ ਹੈਗਾ ਆ। ਸੋ ਹੁਣ ਦੇਖਦੇ ਆ ਡਿਟੇਲ ਦੇ ਵਿੱਚ ਕੀ ਹੁੰਦੀ ਆ, ਪਰ ਅੱਜ CNN ਇਹ ਰਿਪੋਰਟ ਕਰ ਰਿਹਾ ਹੈਗਾ ਅੰਡਰ ਦਾ ਹੈਡਿੰਗ ਵੀ ਟਰੰਪ ਐਡਮਿਨਿਸਟ੍ਰੇਸ਼ਨ ਮੂਵਸ ਟੂ ਰੀ ਇੰਟਰਵਿਊ ਰਿਫਿਊਜੀਜ਼ ਐਡਮਿਟਡ ਟੂ US ਅੰਡਰ ਬਾਈਡਨ। ਜੀ ਬਿਲਕੁਲ। ਸੋਮਾਲੀਆ ਵਾਲਿਆਂ ਦਾ ਵੀ ਜਿਹੜਾ ਹਰਜੋਤ ਸਿੰਘ ਨੇ ਕੀਤਾ ਉਹਦੇ ਵਿੱਚ ਇੱਕ ਦੋ ਕਾਰਨ ਜਿਹੜੇ ਉਹ ਆ ਸਕਦੇ ਆ ਵੀ ਕਈ ਦੀ ਕੀਤੀਆਂ ਕਿਸੇ ਦੀਆਂ ਹੁੰਦੀਆਂ, ਭੁਗਤਣੀਆਂ ਕਿਸੇ ਨੂੰ ਪੈਂਦੀਆਂ ਆ। ਕਿਸੇ ਨੇ ਕਾਫੀ ਵੱਡਾ ਚੂਨਾ ਲਾਇਆ ਸੀਗਾ ਇੱਥੇ ਜਿਹੜੇ ਆ ਸੋਮਾਲੀਅਨ ਮੂਲ ਦੇ ਨੇ, ਤੇ ਉਹਨਾਂ ਨੇ ਟੀਪੀਐਸ ਸਟੇਟਸ ਕਰਤਾ। ਬਾਕੀ ਇਲਹਾਨ ਉਮਰ ਵਾਲਾ ਐਂਗਲ ਵੀ ਆਪਾਂ ਜਿਹੜਾ ਉਹ ਦੇਖ ਸਕਦੇ ਹਾਂ, ਉਹ ਵੀ ਸੋਮਾਲੀਅਨ ਦੀ ਆ। ਮਿਨੇਸੋਟਾ ਦੇ ਵਿੱਚ ਇਸ ਮੌਕੇ ਜਿਹੜਾ ਹਰਜੋਤ ਸਿੰਘ ਜੀ ਕਾਫੀ ਉਹਨਾਂ ਦਾ ਹੈਗਾ ਆ। ਕੱਲ ਮੈਂ ਦੇਖ ਰਿਹਾ ਸੀਗਾ ਵੀ ਸੋਮਾਲੀਅਨ ਮੂਲ ਦੇ ਕਈ ਜਿਹੜੇ ਉੱਥੋਂ ਦੇ ਪੁਲਿਸ ਮੁਲਾਜ਼ਮ ਸੀ ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਗੱਲ ਕਰ ਰਹੇ ਸੀਗੇ, ਤੇ ਐਕਸ ਦੇ ਉੱਤੇ ਰੌਲਾ ਪੈ ਗਿਆ ਵੀ ਇਹ ਕਿਹੜੀਆਂ ਗੱਲਾਂ ਆ, ਵੀ ਕਿਸ ਤਰੀਕੇ ਦੇ ਨਾਲ ਇਹ ਤਾਂ ਅੰਗਰੇਜ਼ੀ ਵੀ ਜਿਹੜੀ ਉਹ ਨਹੀਂ ਬੋਲ ਰਹੇ। ਹੁਣ ਆਪਣੇ ਵੀ ਤਾਂ ਪੰਜਾਬੀ ਮੂਲ ਦੇ ਜਿਹੜੇ ਮੁਲਾਜ਼ਮ ਹੁੰਦੇ ਆ ਉਹ ਪੰਜਾਬੀ ਚ ਕਈ ਦੀ ਸਮਝਾਉਂਦੇ ਆ, ਸਪੈਨਿਸ਼ ਵੀ ਕਰਦੀ ਆ, ਸਾਰੇ ਕਰਦੇ ਉਹ ਦੱਸਦੇ ਆ। ਚਾਈਨੀਜ਼ ਮੂਲ ਦੇ ਕਿੰਨੇ ਆ ਉਹ ਇਸੇ ਲਈ ਹੁੰਦੇ ਆ ਵੀ ਉਹ ਉੱਥੋਂ ਦੇ ਲੋਕਾਂ ਨੂੰ ਜਿਹੜਾ ਉਹਨਾਂ ਦੀ ਭਾਸ਼ਾ ਦੇ ਵਿੱਚ ਸਮਝਾਇਆ ਜਾ ਸਕੇ। ਪਰ ਇਹ ਮੁੱਦਾ ਜਿਹੜਾ ਅੰਗਰੇਜ਼ੀ ਵਾਲਾ ਹੁਣ ਹਰ ਇੱਕ ਪਾਸੇ ਜਿਹੜਾ ਉਹ ਇਹਨਾਂ ਨੇ ਵਾੜਿਆ। ਚਲੋ ਨੋ ਡਾਊਟ ਆਉਣੀ ਚਾਹੀਦੀ ਆ, ਆਪਾਂ ਇਹ ਨਹੀਂ ਕਹਿੰਦੇ ਵੀ ਨਾ ਆਵੇ, ਪਰ ਆਪਾਂ ਨੂੰ ਇਹ ਵੀ ਚੀਜ਼ ਨਾਲ ਸਮਝਣੀ ਪੈਣੀ ਹੈ ਵੀ ਸਾਰਿਆਂ ਨੂੰ ਨਹੀਂ ਵੀ ਆਉਂਦੀ ਹੁੰਦੀ, ਪਰ ਉਹਨਾਂ ਨੂੰ ਵੀ ਚੀਜ਼ਾਂ ਜਿਹੜੀਆਂ ਜ਼ਰੂਰ ਸਮਝਾਉਣੀਆਂ ਜ਼ਰੂਰ ਚਾਹੀਦੀਆਂ ਹੈਗੀਆਂ। ਸੋ ਕਈ ਕੁਛ ਜਿਹੜਾ ਉਹ ਚੱਲ ਰਿਹਾ ਆ। ਸੋ ਮਿਨੇਸੋਟਾ ਦੇ ਵਿੱਚ ਜਿਹੜਾ ਉਹਨਾਂ ਦਾ ਕਾਫੀ ਜ਼ਿਆਦਾ ਸਟਰੋਂਗ ਹੋਲਡ ਆ ਸੋਮਾਲੀਅਨਸ ਦਾ, ਉਸ ਦੇ ਉੱਤੇ ਕਹਿੰਦੇ ਵੀ ਕਾਫੀ ਵੱਡਾ ਅਸਰ ਜਿਹੜਾ ਉਹ ਪਵੇਗਾ। ਬਾਕੀ ਰਿਫਿਊਜੀ ਤੇ ਅਸਾਈਲੀ ਦੇ ਵਿੱਚ ਫਰਕ ਹੁੰਦਾ ਆ, ਇਹ ਜਿਹੜਾ ਆਪਾਂ ਜ਼ਰੂਰ ਦੱਸਦੇ ਜਾਈਏ।
ਅਸਾਈਲਮ ਵਾਲੇ ਜਿਹੜੇ ਆ ਉਹਨਾਂ ਦੀ ਇੰਟਰਵਿਊ ਦੁਬਾਰਾ ਕਰਨੀ ਹੈ ਕਿ ਨਹੀਂ, ਉਹ ਜੇ ਤੁਹਾਨੂੰ ਚਿੱਠੀ ਆਊਗੀ ਤਾਂ ਉਹਦੇ ਤੇ ਐਕਸ਼ਨ ਲਿਓ, ਉੱਦਾਂ ਸ਼ਾਇਦ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ। ਜੇ ਅਦਾਲਤਾਂ ਦੇ ਥਰੂ ਤੁਹਾਡਾ ਆਲਰੇਡੀ ਕੰਮ ਹੋ ਚੁੱਕਾ ਹੈ ਜਾਂ ਚੱਲ ਰਿਹਾ ਆ, ਸੋ ਜਸਟ ਜੋ ਤੁਹਾਡਾ ਜਿਨ੍ਹਾਂ ਨੇ ਅਸਾਈਲਮ ਦੇ ਲਈ ਅਪਲਾਈ ਕੀਤਾ ਜਾਂ ਚੱਲ ਰਿਹਾ ਇਨ ਪ੍ਰੋਸੈਸ ਆ, ਉਹ ਉਹਨਾਂ ਦਸਤਾਵੇਜ਼ਾਂ ਦੇ ਉੱਤੇ ਜਿਹੜਾ ਉਹ ਧਿਆਨ ਦੇਣ। ਇਹ ਜਿਹੜੇ ਸਪੈਸੀਫਿਕ ਰਿਫਿਊਜੀਜ਼ ਹੁੰਦੇ ਆ ਉਹਨਾਂ ਨੂੰ ਰੀ ਇੰਟਰਵਿਊ ਕਰਨ ਦੀ ਜਿਹੜੀ ਇਹਨਾਂ ਨੇ ਗੱਲ ਹਾਲ ਦੀ ਘੜੀ ਆਖੀ ਹੈ। ਇਹ ਉਧਰ ਨੂੰ ਜਾ ਸਕਦੇ ਆ ਜਾਂ ਨਹੀਂ ਜਾਣਗੇ ਉਹ ਵੱਖਰੀ ਗੱਲ ਆ, ਉਹ ਭਵਿੱਖ ਦੇ ਗਰਭ ਦੇ ਵਿੱਚ ਆ, ਪਰ ਹਾਲ ਦੀ ਘੜੀ ਇਕੱਲਾ ਜਿਹੜਾ ਰਿਫਿਊਜੀਜ਼ ਦੇ ਉੱਤੇ ਹੀ ਉਹਨਾਂ ਨੇ ਜਿਹੜਾ ਇਹ ਦੁਬਾਰਾ ਰੀ ਇੰਟਰਵਿਊ ਕਰਨ ਦੀ ਗੱਲ ਆਖੀ ਹੈ। ਸੋ ਬਿਲਕੁਲ ਇਹ ਇਸ਼ੂ ਹੁਣ ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਜਾਂ ਜਿਹੜੀਆਂ ਪੋਲੀਟੀਕਲ ਅਸਾਈਲਮ ਦੇ ਹੱਕ ਵਿੱਚ ਆਰਗੇਨਾਈਜੇਸ਼ਨ, ਉਹਨੇ ਚੱਕ ਲਿਆ ਵੀ ਭਾਈ, ਜਿਸ ਤਰ੍ਹਾਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਤੁਸੀਂ ਇੱਕ ਤਾਂ ਜਿਹੜੇ ਚਿੱਟੇ ਮੂਲ ਦੇ ਲੋਕ ਆ ਉਹਨਾਂ ਨੂੰ ਸਾਊਥ ਅਫਰੀਕਾ ਤੋਂ ਇੱਥੇ ਲਿਆ ਕੇ ਸੈਟਲ ਕਰ ਰਹੇ ਆ, ਉਹ ਕੁਆਲੀਫਾਈ ਵੀ ਨਹੀਂ ਕਰਦੇ ਅੰਡਰ ਰਿਫਿਊਜੀ, ਤੇ ਜਿਹੜਿਆਂ ਦਾ ਆਲਰੇਡੀ ਅਪਰੂਵ ਹੋ ਚੁੱਕਾ ਹੈ ਉਹਨਾਂ ਨੂੰ ਤੁਸੀਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਆ, ਜਾਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਡਰਾ ਧਮਕਾ ਰਹੇ ਆ ਜਿਹੜੇ ਪਹਿਲਾਂ ਹੀ ਡਰਦੇ ਮਾਰੇ ਆਪਣੇ ਮੁਲਕਾਂ ਨੂੰ ਛੱਡ ਕੇ ਇੱਥੇ ਆਏ ਆ। ਸੋ ਇਹ ਰਿਪੋਰਟ ਸੀਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਥਿਓਪੀਆ ਦੇ ਵਿੱਚ ਇੱਕ ਵੋਲਕੈਨੋ ਜਿਹੜਾ ਜਵਾਲਾਮੁਖੀ ਆ 12,000 ਸਾਲ ਬਾਅਦ ਫਟਿਆ ਹੈਗਾ ਆ। ਕਹਿੰਦੇ ਵੀ ਉਹ ਏਦਾਂ ਲੱਗਾ ਵੀ ਅਚਨਚੇਤੇ ਕੋਈ ਬੰਬ ਦਾ ਧਮਾਕਾ ਹੋਇਆ ਹੋਵੇ। 1500 ਫੁੱਟ ਯਾਰਡ ਐਲਟੀਟਿਊਡ ਦੇ ਉੱਤੇ ਜਿਹੜਾ ਵੋਲਕੈਨੋ ਆ ਉਹ ਰਾਈਜ਼ ਕੀਤਾ, ਉੱਥੇ ਦੇ ਰਿਫਟ ਵੈਲੀ ਦੇ ਵਿੱਚ ਆ। ਜਿਓਲੋਜੀਕਲ ਐਕਟੀਵਿਟੀ ਕਹਿੰਦੇ ਵੀ ਕਾਫੀ ਜ਼ਿਆਦਾ ਵਧੀ ਹੋਈ ਸੀ, 2 ਟੈਕਟੋਨਿਕ ਪਲੇਟਸ ਉੱਥੇ ਮੀਟ ਕਰਦੀਆਂ ਜਿਹਦੇ ਕਰਕੇ ਉੱਥੇ ਜਵਾਲਾਮੁਖੀ ਆ ਉਸ ਦਾ ਜਿਹੜਾ ਇਹ ਫਟਿਆ ਆ। ਇਸ ਦੇ ਜਿਹੜੇ ਧੂਏ ਦੇ ਕਲਾਊਡ ਨੇ, ਐਸ਼ ਕਲਾਊਡਸ ਆ, ਉਹਦੇ ਕਰਕੇ ਯਮਨ, ਓਮਾਨ, ਇੰਡੀਆ ਤੇ ਨਦਰਨ ਪਾਕਿਸਤਾਨ ਦੇ ਵਿੱਚ ਅਸਰ ਪਿਆ ਆ। 에ਅਰ ਇੰਡੀਆ ਨੇ ਦੱਸਿਆ ਵੀ ਇਸ ਜਵਾਲਾਮੁਖੀ ਦੇ ਚੱਲਦਿਆਂ ਉਹਨਾਂ ਨੂੰ 11 ਜਿਹੜੀਆਂ ਫਲਾਈਟਸ ਆ ਉਹ ਕੈਂਸਲ ਕਰਨੀਆਂ ਪਈਆਂ ਆ। ਅਕਾਸਾ 에ਅਰ ਉਹਨਾਂ ਨੇ ਵੀ ਦੱਸਿਆ ਵੀ ਮਿਡਲ ਈਸਟ ਡੈਸਟੀਨੇਸ਼ਨਸ ਦੇ ਲਈ ਉਹਨਾਂ ਨੇ ਕਈ ਫਲਾਈਟਸ ਜਿਹੜੀਆਂ ਆ ਉਹ ਹੁਣ ਕੈਂਸਲ ਕੀਤੀਆਂ ਹੈਗੀਆਂ ਆ। ਸੋ ਬਹੁਤ ਸਾਰੇ ਲੋਕ ਟਰੈਵਲ ਕਰਦੇ ਆ ਇਹਨਾਂ ਦਿਨਾਂ ਦੇ ਵਿੱਚ। ਜੇ 에ਅਰ ਇੰਡੀਆ ਦੀਆਂ 11 ਫਲਾਈਟਾਂ ਕੈਂਸਲ ਹੋਈਆਂ, ਹੁਣ ਇਹ ਨਹੀਂ ਪਤਾ ਵੀ ਅਮਰੀਕਾ ਵਾਲੀਆਂ ਹੋਈਆਂ ਜਾਂ ਉੱਥੇ ਅਫਰੀਕਾ ਦੇ ਕੰਟੀਨੈਂਟ ਦੇ ਵਾਲੀਆਂ ਜਿਹੜੀਆਂ ਹੋਈਆਂ ਸੀ। ਸੋ ਹੋ ਸਕਦਾ ਵੀ ਤੁਹਾਡੇ ਟਰੈਵਲ ਪਲਾਨਸ ਦੇ ਵਿੱਚ ਮਾੜਾ ਮੋਟਾ ਵਿਘਨ ਪੈ ਸਕਦਾ ਹੈ, ਕਿਉਂਕਿ ਇਹ ਜਿਹੜੀ ਰਾਖ ਆ ਉਸ ਜਵਾਲਾਮੁਖੀ ਦੀ ਉੱਠੀ ਆ ਤੇ ਉਹ ਹਵਾ ਦੇ ਵਿੱਚੋਂ ਬੈਠਣ ਨੂੰ ਕਈ ਮਹੀਨੇ ਜਿਹੜੇ ਉਹ ਲੱਗ ਜਾਂਦੇ ਹੁੰਦੇ ਆ। ਤੇ 에ਅਰ ਟਰੈਵਲ ਫਿਰ ਇਸ ਲਈ ਹੁੰਦਾ ਵੀ ਕਿਉਂਕਿ ਜਿਹੜੇ ਇੰਜਨਸ ਆ ਉਹਨਾਂ ਦੇ ਵਿੱਚ ਜੇ ਰਾਖ ਜਾਂਦੀ ਆ ਤਾਂ ਉਹਨਾਂ ਨੂੰ ਨੁਕਸਾਨ ਪਹੁੰਚਦਾ ਤੇ ਹਾਦਸੇ ਹੋਣ ਦਾ ਜਿਹੜਾ ਖਤਰਾ ਆ ਉਹ ਵੱਧ ਜਾਂਦਾ ਆ। ਸੋ ਇਥਿਓਪੀਆ ਦੇ ਵਿੱਚ 12,000 ਸਾਲ ਮਗਰੋਂ ਜਵਾਲਾਮੁਖੀ ਫਟਣ ਦੇ ਕਰਕੇ ਟੌਲੂਜ਼ੀ ਵੋਲਕੈਨਿਕ ਐਸ਼ ਐਡਵਾਈਜ਼ਰੀ ਸੈਂਟਰ ਨੇ ਜਿਹੜਾ ਉਹ ਦੱਸਿਆ ਆ ਵੀ ਜਿਹੜਾ ਉਹ ਅਸਰ ਇਸ ਦੇ ਵਿੱਚ ਪਿਆ ਆ। 9 ਮੀਲ ਤੱਕ ਜਿਹੜੀ ਐਸ਼ ਆ, ਜਿਹੜੀ ਜਵਾਲਾਮੁਖੀ ਦੀ ਰਾਖ ਆ, ਉਹ ਹਵਾ ਦੇ ਵਿੱਚ ਆ। 9 ਮੀਲ ਉੱਚੀ ਜਿਹੜੀ ਆ ਉਹ ਅਸਮਾਨ ਦੇ ਵਿੱਚ ਇਸ ਟਾਈਮ ਐਸ਼ ਜਿਹੜੀ ਆ ਉਹ ਫੈਲੀ ਹੋਈ ਆ ਤੇ ਹਵਾ ਦੇ ਰੁੱਖ ਦੇ ਚੱਲਦਿਆਂ ਇਹ ਜਿਹੜੀ ਰਾਖ ਆ ਉਹ ਯਮਨ, ਓਮਾਨ, ਇੰਡੀਆ ਤੇ ਪਾਕਿਸਤਾਨ ਦੇ ਇਲਾਕਿਆਂ ਦੇ ਵੱਲ ਨੂੰ ਜਾ ਰਹੀ ਹੈਗੀ। ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਐਂਟੀ ਇਮੀਗ੍ਰੈਂਟ ਵੇਵ ਬਹੁਤ ਜ਼ਿਆਦਾ ਚੱਲ ਰਹੀ ਆ। ਪਿਛਲੇ ਹਫ਼ਤੇ ਆਸਟ੍ਰੇਲੀਆ ਦੀ ਇੱਕ ਰਾਈਟ ਵਿੰਗ ਉੱਥੇ ਦੀ ਇਲੈਕਟਡ ਮੈਂਬਰ ਪਾਰਲੀਮੈਂਟ ਬੀਬੀ ਪੌਲੀਨ ਹੈਂਸਨ, ਉਹ ਪਾਰਲੀਮੈਂਟ ਦੇ ਵਿੱਚ ਹੀ ਬੁਰਕਾ ਪਾ ਕੇ ਚਲੇ ਗਈ, ਜਿਸ ਦਾ ਜਿਹੜਾ ਆ ਆਸਟ੍ਰੇਲੀਆ ਦੇ ਜਿਹੜੇ ਬਾਕੀ ਦੇ ਜਿਹੜੇ ਲੈਜਿਸਲੇਟਰ ਸੀਗੇ ਉਹਨਾਂ ਨੇ ਕਾਫੀ ਵਿਰੋਧ ਕੀਤਾ। ਲਾ ਮੇਕਰਸ ਨੇ ਕਹਿੰਦੇ ਵੀ ਇਹ ਤਾਂ ਪੋਲੀਟੀਕਲ ਸਟੰਟ ਹੈਗਾ ਆ ਤੇ ਇੱਕ ਤਰ੍ਹਾਂ ਨਾਲ ਉਸ ਧਰਮ ਦੇ ਲੋਕਾਂ ਨੂੰ ਮਿਡਲ ਫਿੰਗਰ ਦਿਖਾਣਾ ਆ ਵੀ ਤੂੰ ਗੋਰੀ ਮੂਲ ਦੀ ਹੋ ਕੇ, ਜਿਹਦਾ ਤੇਰਾ ਮੁਸਲਮਾਨ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ, ਬੁਰਕਾ ਪਾ ਕੇ ਜਿਹੜੀ ਆ ਵਿੱਚ ਆ ਗਈ ਹੈਗੀਆਂ। ਤੇ ਉਸ ਨੂੰ ਹੁਣ ਉਹਨਾਂ ਨੇ 1 ਹਫ਼ਤੇ ਦੇ ਲਈ ਸਸਪੈਂਡ ਕੀਤਾ ਹੈਗਾ। ਕਹਿੰਦੇ ਆਸਟ੍ਰੇਲੀਅਨ ਸੈਨੇਟਰ ਸਸਪੈਂਡਡ ਫॉर ਬੁਰਕਾ ਵੀਰਿੰਗ ਸਟੰਟ ਇਨ ਪਾਰਲੀਮੈਂਟ। ਪੌਲੀਨ ਹੈਂਸਨ ਇਹਦਾ ਨਾਂ ਆ, ਫਾਰ ਰਾਈਟ ਹੈਗੀ ਆ ਕਾਫੀ, ਵਨ ਨੇਸ਼ਨ ਪਾਰਟੀ ਦੀ ਇਹ ਬੀਬੀ ਹੈਗੀ ਆ। ਪਹਿਲਾਂ ਵੀ ਇਹ ਇਮੀਗ੍ਰੈਂਟਸ ਦੇ ਅਗੇਂਸਟ ਕਾਫੀ ਜਿਹੜਾ ਆ ਬੋਲਦੀ ਰਹਿੰਦੀ ਹੈਗੀ ਆ। ਜੀ। ਹਰਜੋਤ ਸਿੰਘ ਜੀ, ਪੈਰਿਸ ਦੀ ਜਿਹੜੀ ਲੋਵਰ ਕਰਕੇ ਸੀਗੀ ਮਿਊਜ਼ੀਅਮ, ਜਿੱਥੇ ਹਾਈਸਟ ਹੋਈ ਸੀ, ਚੋਰੀ ਹੋਈ ਸੀ, ਉਸ ਮਾਮਲੇ ਦੇ ਵਿੱਚ ਕਹਿੰਦੇ ਵੀ 4 ਹੋਰ ਜਾਣਿਆਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਆ। ਪਹਿਲਾਂ ਜਿਹੜੇ ਗ੍ਰਿਫਤਾਰ ਹੋਏ ਸੀ ਉਹਨਾਂ ਨੂੰ ਚਾਰਜ ਕੀਤਾ ਜਿਹੜਾ ਹੋ ਗਿਆ ਸੀਗਾ। ਸੋ 4 ਹੋਰ ਜਾਣੇ ਕਹਿੰਦੇ ਵੀ ਇਸ ਦੇ ਵਿੱਚ ਗ੍ਰਿਫਤਾਰ ਹੋਏ ਆ। 109 ਮਿਲੀਅਨ ਤੋਂ ਵੱਧ ਦੀ ਕੀਮਤ ਦੇ ਜਿਹੜੇ ਇਹਨਾਂ ਨੇ ਪੈਰਿਸ ਦੇ ਲੋਵਰ ਜਿਹੜੇ ਮਿਊਜ਼ੀਅਮ ਆ ਉਸ ਵਿੱਚੋਂ ਜਿਊਲਸ ਆ, ਜਿਹੜੇ ਨਗ ਨੇ, ਉਹ ਚੋਰੀ
ਕਰ ਲਏ ਸੀਗੇ। ਸੋ ਉਸ ਦੇ ਉੱਤੇ ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਰਿਪੋਰਟਸ ਇਸ ਟਾਈਮ ਸਾਹਮਣੇ ਜਿਹੜੀਆਂ ਉਹ ਆਈਆਂ ਆ ਵੀ ਕਿਸ ਤਰੀਕੇ ਦੇ ਨਾਲ ਫਰਨੀਚਰ ਮੂਵ ਕਰਨ ਵਾਲੀ ਫਸਟ ਫਲੋਰ ਤੋਂ ਸੈਕੰਡ ਫਲੋਰ ਜਾਂ ਦੂਜੇ ਪਾਸੇ ਵੱਲ ਨੂੰ ਮੂਵ ਕਰਨ ਵਾਲੀ ਵਰਤਣ ਵਾਲੀ ਜਿਹੜੀ ਇੱਕ ਹੁੰਦੀ ਆ ਗੱਡੀ, ਉਸ ਦੀ ਵਰਤੋਂ ਕਰਕੇ ਜਿਹੜੇ ਉਹ ਗਏ ਨੇ। ਸੋ 4 ਜਣਿਆਂ ਚੋਂ 2 ਬੰਦੇ 38 ਤੇ 39 ਸਾਲ ਤੇ 2 ਔਰਤਾਂ 31 ਤੇ 40 ਸਾਲ ਦੀਆਂ ਜਿਹੜੀਆਂ ਆ ਪੈਰਿਸ ਦੇ ਇਲਾਕੇ ਦੇ ਵਿੱਚੋਂ ਗ੍ਰਿਫਤਾਰ ਕੀਤੀਆਂ ਗਈਆਂ ਆ। ਓਬਵੀਅਸਲੀ ਜੇ ਇੰਨੇ ਬੇਸ਼ਕੀਮਤੀ ਨਗ ਹੀਰੇ ਜਵਾਹਰਾਤ ਜਦੋਂ ਤੁਸੀਂ ਚੋਰੀ ਕਰਨੇ ਆ ਤਾਂ ਉਹਨਾਂ ਨੂੰ ਫੈਂਸ ਵੀ ਕਰਨਾ ਪੈਂਦਾ ਆ, ਤੇ ਫੈਂਸ ਕਰਨ ਤੋਂ ਬਾਅਦ ਦੇ ਵਿੱਚ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਹੁੰਦਾ ਵੀ ਇਹਨੂੰ ਵੇਚਣਾ ਕਿੱਦਾਂ ਹੈ ਜਾਂ ਜਾਊਗਾ ਕਿੱਦਾਂ। ਸੋ ਉਹ ਚੀਜ਼ਾਂ ਜਿਹੜੀਆਂ ਉਨੀਆਂ ਹੀ ਜ਼ਿਆਦਾ ਔਖੀਆਂ ਹੁੰਦੀਆਂ। ਜਿੰਨੀ ਕੋਈ ਚੀਜ਼ ਫੇਮਸ ਹੁੰਦੀ ਆ ਉਸ ਦੀ ਚੋਰੀ ਤੇ ਉਸ ਨੂੰ ਦੁਬਾਰਾ ਚੋਰੀ ਕਰਕੇ ਵੇਚਣਾ ਉਹਨਾਂ ਹੀ ਕੰਮ ਜਿਹੜਾ ਉਹ ਔਖਾ ਹੋ ਜਾਂਦਾ ਆ। ਸੋ ਇਹ ਅਰੈਸਟ ਕਹਿੰਦੀ ਵੀ ਹੁਣ ਆਲਰੇਡੀ ਹੋਈ ਆ। ਸੋ ਕੁੱਲ ਮਿਲਾ ਕੇ 8 ਜਾਣਿਆਂ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਆ। ਸਿਕਿਉਰਿਟੀ ਸਿਸਟਮ ਨੂੰ ਚੰਗਾ ਇਹਨਾਂ ਨੇ ਚਕਮਾ ਜਿਹੜਾ ਇਸ ਦੇ ਵਿੱਚ ਦਿੱਤਾ ਸੀਗਾ। ਪਾਵਰ ਟੂਲਸ ਦੀ ਦਿਨ ਦਿਹਾੜੇ ਵਰਤੋਂ ਕਰਦੇ ਹੋਏ ਇਦਾਂ ਦੇ ਕੱਪੜੇ ਪਾ ਕੇ ਆਏ ਸੀਗੇ ਵੀ ਜਿੱਦਾਂ ਉੱਥੇ ਕੋਈ ਕੰਮ ਕਰਨ ਲੱਗੇ ਆ, ਪਰ ਜਿਹੜੇ ਰਾਇਲ ਜਿਊਲਸ ਆ ਉਹ ਲੈ ਕੇ ਜਿਹੜੇ ਉਹ ਫਰਾਰ ਹੋ ਗਏ। ਫਰਾਂਸ ਦੇ ਕਿਸੇ ਟਾਈਮ ਦੇ ਉੱਤੇ ਜਿਹੜੇ ਕੁਈਨਸ ਤੇ ਐਮਪ੍ਰੈਸਸ ਸੀਗੀਆਂ ਉਹਨਾਂ ਦੇ ਦੁਆਰਾ ਇਹ ਜਿਹੜੇ ਨਾਗਾ ਹੀਰੇ ਜਵਾਹਰਾਤ ਆ ਉਹ ਪਹਿਨੇ ਗਏ ਸੀਗੇ। ਸੋ ਹੁਣ 4 ਹੋਰ ਜਣੇ ਇਸ ਮਾਮਲੇ 'ਚ ਗ੍ਰਿਫਤਾਰ ਹੋਏ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਸਿਕਸ ਫॉर ਜਸਟਿਸ ਆਰਗੇਨਾਈਜੇਸ਼ਨ ਵੱਲੋਂ ਰੈਫਰੈਂਡਮ ਦੇ ਸੰਬੰਧ ਦੇ ਵਿੱਚ ਵੋਟਾਂ ਪਾਈਆਂ ਗਈਆਂ। ਹਜ਼ਾਰਾਂ ਦੀ ਗਿਣਤੀ 'ਚ ਲੋਕ ਪਹੁੰਚੇ ਹੋਏ ਸੀ ਤੇ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ। ਕਾਫੀ ਕੈਨੇਡਾ ਦਾ ਜਿਹੜਾ ਮੀਡੀਆ ਆ ਉਹਨਾਂ ਨੇ ਇਸ ਨਿਊਜ਼ ਨੂੰ ਜਿਹੜਾ ਕਵਰ ਵੀ ਕੀਤਾ ਹੈਗਾ, ਕਿਉਂਕਿ ਜਿਹੜਾ ਇੰਨਾ ਵੈਦਰ ਖਰਾਬ ਹੋਣ ਦੇ ਬਾਵਜੂਦ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ। ਪਰ ਇਸ ਟਾਈਮ ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਮਾਰਕ ਕਾਰਨੀ, ਉਹਦੇ ਉੱਤੇ ਸਿੱਖ ਜਿਹੜੇ ਆ ਖਾਸ ਕਰਕੇ ਕਾਫੀ ਔਖੇ ਆ ਵੀ ਭਈ ਇੱਕ ਪਾਸੇ ਤਾਂ ਸ਼ਰੇਆਮ ਪ੍ਰੂਫ ਹੋ ਚੁੱਕਾ, ਅਮਰੀਕਾ ਵਾਲੇ ਪ੍ਰੂਵ ਕਰ ਚੁੱਕੇ ਆ, ਭਾਰਤ ਦੀ ਸਰਕਾਰ ਇਨਵੋਲਵ ਆ ਸਿੱਖਾਂ ਨੂੰ ਮਾਰਨ ਦੇ ਵਿੱਚ, ਜਿਨ੍ਹਾਂ 'ਚ ਹਰਦੀਪ ਸਿੰਘ ਨਿੱਜਰ ਤੇ ਪੰਨੂ ਹੁਣਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ, ਖੰਡੇ ਹੁਣਾਂ ਦਾ ਕਤਲ ਕੀਤਾ ਗਿਆ, ਪਾਕਿਸਤਾਨ 'ਚ ਕਤਲ ਕੀਤੇ ਗਏ ਆ। ਸੋ ਉਹ ਸਾਰੇ ਕਾਸੇ ਨੂੰ ਲੈ ਕੇ ਤੁਸੀਂ ਹੁਣ ਇੱਕ ਤਰ੍ਹਾਂ ਦੇ ਨਾਲ ਫਿਰ ਇੰਡੀਆ ਦੇ ਨਾਲ ਬਿਜ਼ਨਸ ਕਰਨ ਲੱਗੇ ਹੋਏ ਆ। ਮਾਰਕ ਕਾਰਨੀ ਹੁਣੀ ਉਹ ਕਹਿੰਦੇ ਆ ਵੀ ਅਸੀਂ $70 ਬਿਲੀਅਨ ਦਾ ਇੰਡੀਆ ਦੇ ਨਾਲ ਬਿਜ਼ਨਸ ਕਰਨ ਜਾ ਰਹੇ ਆ ਤੇ ਅਗਲੇ ਸਾਲ ਮਾਰਕ ਕਾਰਨੀ ਹੁਣੀ ਹੋ ਸਕਦਾ ਕਹਿੰਦੇ ਵੀ ਇੰਡੀਅਨ ਪ੍ਰਾਈਮ ਮਿਨਿਸਟਰ ਮੋਦੀ ਹੁਣਾਂ ਦੇ ਨਾਲ ਮੀਟਿੰਗ ਵੀ ਕਰਨਗੇ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਵੀ ਹੈਗੀ ਆ। ਸੋ ਇਸ ਨੂੰ ਲੈ ਕੇ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਆ ਉਹ ਕਾਫੀ ਜ਼ਿਆਦਾ ਔਖੀਆਂ ਆ। ਭਈ ਇੱਕ ਪਾਸੇ ਤਾਂ ਹਿਊਮਨ ਰਾਈਟਸ ਦੀ ਗੱਲ ਆ, ਤੁਹਾਡੇ ਸਿਟੀਜ਼ਨ ਨੂੰ ਸ਼ਰੇਆਮ ਮਾਰਨ ਦੀ ਗੱਲ ਆ, ਦੂਜੇ ਪਾਸੇ ਤੁਸੀਂ ਜਿਹੜਾ ਆ ਭਾਰਤ ਸਰਕਾਰ ਦੇ ਨਾਲ ਜਿਹੜਾ ਬਿਜ਼ਨਸ ਆ ਕਰ ਰਹੇ ਹੋ। ਹਰਜੋਤ ਸਿੰਘ ਜੀ, ਇਸ ਬਾਰ-ਬਾਰ ਸਵਾਲ ਪੁੱਛੇ ਜਾ ਰਹੇ ਮਾਰਕ ਕਾਰਨੀ ਹੁਣਾਂ ਨੂੰ ਤੇ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਹੈਗਾ ਵੀ ਕੈਨੇਡਾ ਦੀ ਪ੍ਰਭੂ ਸੱਤਾ ਨੂੰ ਛਿੱਕੇ ਟੰਗ ਕੇ ਟ੍ਰੇਡ ਕੀ ਜ਼ਿਆਦਾ ਇੰਪੋਰਟੈਂਟ ਆ। ਇਹ ਇਸ ਦਾ ਕੋਈ ਉਹਨਾਂ ਦੇ ਕੋਲ ਇਸ ਟਾਈਮ ਜਵਾਬ ਨਹੀਂ ਆ। ਸਿਰਫ ਟ੍ਰੇਡ ਦਾ ਜਿਹੜਾ ਉਹ ਰੌਲਾ ਪਾਇਆ ਜਾ ਰਿਹਾ। ਗੁਰਪਤਵੰਤ ਸਿੰਘ ਪੰਨੂ ਹੁਣਾਂ ਨੇ ਕੱਲ ਇੱਕ ਇੰਟਰਵਿਊ ਦੇ ਵਿੱਚ ਕਿਹਾ ਵੀ ਮਾਰਕ ਕਾਰਨੀ ਵਧੀਆ, ਉਹਨਾਂ ਦਾ ਇਹ ਬਿਆਨ ਸੀਗਾ ਇਸ ਗੱਲ ਤੋਂ। ਉਹ ਕਹਿੰਦੇ ਵੀ ਇਹ ਤਾਂ ਹੁਣ ਉਹ ਗੱਲ ਹੋਈ ਵੀ ਇਹ ਤਾਂ ਇੱਕ ਬੈਂਕ ਟੈਲਰ ਵਾਂਗੂ ਕੰਮ ਕਰ ਰਿਹਾ ਆ। ਮਾਰਕ ਕਾਰਨੀ ਜਿਹੜੇ ਪ੍ਰਧਾਨ ਮੰਤਰੀ ਵਾਲੀ ਜਿਹੜੀ ਭੂਮਿਕਾ ਦੇ ਵਿੱਚ ਨਜ਼ਰ ਨਹੀਂ ਜਿਹੜਾ ਉਹ ਇਸ ਦੇ ਵਿੱਚ ਆ ਰਿਹਾ। ਸੋ ਕਹਿੰਦੇ ਇਜ਼ ਐਕਟਿੰਗ ਮੋਰ ਲਾਈਕ ਅ ਬੈਂਕ ਟੈਲਰ ਦੈਨ ਪ੍ਰਾਈਮ ਮਿਨਿਸਟਰ ਆਫ ਕੈਨੇਡਾ। ਮਾਰਕ ਕਾਰਨੀ ਦੇ ਉੱਤੇ ਜਿਹੜਾ ਉਹਨਾਂ ਨੇ ਵਾਰ ਕਰਦੇ ਹੋਏ ਆਖਿਆ ਬਣਦਾ ਵੀ ਆ ਜਿਹੜਾ ਹਰਜੋਤ ਸਿੰਘ ਜੀ ਵੀ ਜਿਸ ਮੁਲਕ ਦੇ ਵਿੱਚ ਜੇ ਉਹਨੂੰ ਆਪਣੀ ਪ੍ਰਭੂ ਸੱਤਾ ਦੇ ਨਾਲ ਹੀ ਪ੍ਰੇਮ ਨਹੀਂ ਆ, ਵੀ ਤੁਹਾਡੀ ਸੋਵਰਨਿਟੀ ਨਾਲ ਹੀ ਤੁਹਾਨੂੰ ਕੋਈ ਲੈਣਾ ਦੇਣਾ ਨਾ ਹੋਊਗਾ ਤੇ ਫਿਰ ਉੱਥੇ ਰਹਿ ਕੀ ਜਾਣਾ, ਫਿਰ ਤਾਂ ਮੁਲਕ ਵਿਕਣਾ ਹੀ ਆ ਨਾ। ਸੋ ਉਹੀ ਚੀਜ਼ ਜਿਹੜੀ ਆ ਉਹ ਇਸ ਟਾਈਮ ਆਪਣੇ ਸਾਹਮਣੇ ਜਿਹੜੀ ਉਹ ਨਜ਼ਰ ਆ ਰਹੀ ਆ। ਸੋ ਉਹਨਾਂ ਨੂੰ ਟ੍ਰੇਡ ਪਿਆਰਾ, ਜੇ ਇੰਨੇ ਟ੍ਰੇਡ ਚੰਗਾ ਆ ਤਾਂ ਭਾਈ ਅਮਰੀਕਾ ਦੇ ਨਾਲ ਬਣਾ ਲਓ ਨਾ ਟ੍ਰੇਡ ਡੀਲ, ਜਿਹਦੇ ਨਾਲ ਸਭ ਤੋਂ ਜ਼ਿਆਦਾ ਤਾਂ ਅਮਰੀਕਾ ਦੇ ਨਾਲ ਟ੍ਰੇਡ ਜਿਹੜਾ ਹੁੰਦਾ ਆ ਉੱਥੇ ਤੁਹਾਡੇ ਕੋਲ ਬਣਦੀ ਨਹੀਂ। ਉਧਰ ਇੰਡੀਆ ਵਾਲੇ ਪਾਸੇ ਜਦੋਂ ਤੁਰੇ ਆ ਜਿੰਨੇ ਆ ਕੇ ਤੁਹਾਡਾ ਇੱਕ ਸਿਟੀਜ਼ਨ ਮਾਰਤਾ ਹੈ ਜੀ। ਤੁਸੀਂ ਦੇਖੋ ਮਾਰਕ ਕਾਰਨੀ ਨੇ ਸਟੇਟਮੈਂਟ ਦਿੱਤੀ ਹੈ ਵੀ ਅਸੀਂ ਅਮਰੀਕਾ ਤੋਂ ਬਿਨਾਂ ਵੀ ਹੋਰ ਕੰਟਰੀਆਂ ਨਾਲ ਬਿਜ਼ਨਸ ਕਰ ਸਕਦੇ ਹਾਂ, ਜਦ ਕਿ ਹਰ ਇੱਕ ਕੈਨੇਡੀਅਨ ਨੂੰ ਪਤਾ ਹੈ ਵੀ ਅਮਰੀਕਾ ਵਾਲੇ ਛਿੱਕ ਵੀ ਮਾਰਨ ਤੇ ਉੱਥੇ ਬੁਖਾਰ ਚੜ ਜਾਂਦਾ ਹੈ। ਜਿੰਨਾ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਜਿੰਨਾ ਬਿਜ਼ਨਸਸ ਕੈਨੇਡਾ ਵਾਲੇ ਅਮਰੀਕਾ ਦੇ ਉੱਤੇ ਡਿਪੈਂਡੈਂਟ ਆ, ਜਾਂ ਅਮਰੀਕਾ ਵਾਲੇ ਵੀ ਖਾਸ ਕਰਕੇ ਦੋਨੋਂ ਹੀ ਇੱਕ ਦੂਜੇ ਦੇ ਉੱਤੇ ਡਿਪੈਂਡੈਂਟ ਆ, ਨੰਬਰ ਨੂੰ ਲੈ ਕੇ ਹੋਰ ਚੀਜ਼ਾਂ ਗਵਾਂਢੀ ਨੇ ਨਾ। ਤੇ ਕੋਈ ਐਡਾ ਵੱਡਾ ਇਸ਼ੂ ਵੀ ਨਹੀਂ ਅਮਰੀਕਾ ਤੇ ਕੈਨੇਡਾ ਦਾ, ਤੇ ਉੱਥੇ ਤੁਸੀਂ ਇਦਾਂ ਦੀ ਸਟੇਟਮੈਂਟ ਦਿੰਦੇ ਆ, ਠੀਕ ਹੈ ਕਿ ਨਹੀਂ।
ਅਮਰੀਕਾ ਵਾਲਿਆਂ ਨੇ ਤੁਹਾਨੂੰ ਦੱਸਿਆ ਵੀ ਯਾਰ ਇੰਡੀਆ ਵਾਲੇ ਤੁਹਾਡੇ ਬੰਦਿਆਂ ਨੂੰ ਮਾਰ ਰਹੇ ਆ, ਠੀਕ ਆ, ਤੁਹਾਡੀ ਇੰਟੈਲੀਜੈਂਸ ਪਤਾ ਨਹੀਂ ਕਿੱਥੇ ਫੇਲ ਹੋਈ ਸੀ, ਠੀਕ ਆ ਕਿ ਨਹੀਂ। ਸੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਲੈ ਕੇ ਜਿਹੜੇ ਕੈਨੇਡਾ ਦੇ ਵਿੱਚ ਰਹਿਣ ਵਾਲੇ ਸਿੱਖ ਆ ਉਹ ਕਾਫੀ ਇਸ ਗੱਲ ਤੋਂ ਔਖੇ ਹੈਗੇ ਆ ਵੀ ਭਾਈ ਜਿਹੜੀ ਪਹਿਲਾਂ ਕੈਨੇਡੀਅਨ ਸਿਟੀਜ਼ਨ ਦੀ ਜਿਹੜੀ ਸੇਫਟੀ ਆ ਉਹ ਬਹੁਤ ਇੰਪੋਰਟੈਂਟ ਆ। ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਬਹੁਤ ਇੰਪੋਰਟੈਂਟ ਆ। ਹੁਣ ਵੈਸੇ ਉੱਥੇ ਦੀਆਂ ਲੋਕਲ ਜਿਹੜੀਆਂ ਸਟੇਟਸ ਆ ਉਹਨਾਂ ਦੀਆਂ ਪਾਰਲੀਮੈਂਟਸ ਵੀ ਇਹਦੇ ਉੱਤੇ ਗੱਲਬਾਤ ਹੋ ਰਹੀ ਆ ਓਪਨਲੀ। ਕੈਨੇਡਾ ਦੇ ਜਿਹੜੇ ਕੰਜ਼ਰਵੇਟਿਵ ਜਿਹੜੇ ਪਾਰਟੀ ਦੇ ਲੀਡਰ ਆ ਉਹਨਾਂ ਨੇ ਵੀ ਇਹਦੇ ਉੱਤੇ ਗੱਲਬਾਤ ਕੀਤੀ ਆ, ਖਾਸ ਕਰਕੇ ਐਕਸਟੋਰਸ਼ਨ ਨੂੰ ਲੈ ਕੇ, ਗੈਂਗਸਟਰਸ ਨੂੰ ਲੈ ਕੇ। ਤੇ ਦੇਖਦੇ ਕੀ ਆ, ਪਰ ਬਿਲਕੁਲ ਜਿਹੜੇ ਕਾਰਨੀ ਹੋਣੀ ਆ ਉਹ ਮੋਦੀ ਉਹਨਾਂ ਦੇ ਅੱਗੇ ਪੂਰੀ ਤਰ੍ਹਾਂ ਝੁਕੀ ਜਾਂਦੇ ਆ। ਜੀ ਜੀ ਬਿਲਕੁਲ ਵਿਸ਼ੇ ਹੀ ਪਏ ਆ ਜੀ, ਲਾਈਕ ਅਦਰ ਵੇ ਅਰਾਊਂਡ ਹੋਇਆ ਪਿਆ ਵੀ ਇੱਕ ਤਾਂ ਚੋਰੀ ਉੱਤੋਂ ਸੀਨਾ ਚੋਰੀ ਇੰਡੀਆ ਦੀ ਤਾਂ ਉਹ ਜਿਹੜੀ ਉਹ ਚੱਲ ਰਹੀ ਆ, ਪਰ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਆ ਜਿਹੜਾ ਟਰੂਡੋ ਸੀ ਉਹਨੇ ਉਹਦੀ ਸੋਵਰਨਿਟੀ ਦੇ ਪੱਖ ਤੋਂ ਜਿਹੜਾ ਇਹ ਐਂਗਲ ਲਿਆ ਸੀਗਾ, ਅਗਲੇ ਨੇ ਜਿਹੜਾ ਉਹ ਸਵਾਲ ਕੀਤਾ ਸੀਗਾ। ਤੇ ਹੁਣ ਤੁਸੀਂ ਇਹ ਦੇਖ ਲਓ ਹਰਜੋਤ ਸਿੰਘ ਜੀ ਵੀ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਕਰ ਰਹੇ ਆ। ਸੋ ਸਵਾਲ ਜਿਹੜੇ ਉਹ ਜ਼ਰੂਰ ਹੋਣੇ ਚਾਹੀਦੇ ਆ ਵੀ ਕੀ ਕੈਨੇਡੀਅਨ ਪ੍ਰਭੂ ਸੱਤਾ ਦਾ ਕੋਈ ਮਤਲਬ ਹੀ ਜਿਹੜਾ ਹੁਣ ਅੱਗੇ ਨਹੀਂ ਰਹਿ ਗਿਆ। ਜੇ ਜਸਟ ਬਿਕੋਜ਼ ਇਹ ਸਿੱਖ ਨੂੰ ਮਾਰਿਆ ਸੀਗਾ ਤਾਂ ਕੋਈ ਮੈਟਰ ਨਹੀਂ ਕਰਦਾ, ਕਿ ਬਾਅਦ ਦੇ ਵਿੱਚ ਜੇ ਕਿਸੇ ਨੂੰ ਵੀ ਕੈਨੇਡੀਅਨ ਨੂੰ ਕੋਈ ਆ ਕੇ ਮਾਰ ਦਿੰਦਾ ਹੈ ਵੀ ਉਦੋਂ ਵੀ ਤੁਹਾਡਾ ਇਹੀ ਰੁੱਖ ਜਿਹੜਾ ਉਹ ਰਹਿਣਾ ਆ। ਸੋ ਇਹ ਔਖੇ ਸਵਾਲ ਜਿਹੜੇ ਆ, ਕੌੜੇ ਸਵਾਲ ਆ, ਉਹ ਜਿਹੜੇ ਆ ਮਾਰਕ ਕਾਰਨੀ ਤੋਂ ਉਹਨਾਂ ਦੇ ਜਿਹੜੇ ਆ ਉਹ ਜ਼ਰੂਰ ਪੁੱਛਣ ਦੀ ਜਿਹੜੀ ਜ਼ਰੂਰਤ ਹੈਗੀ ਆ। ਹਰਜੋਤ ਸਿੰਘ ਜੀ ਸਮਾਂ ਸਮਾਪਤ ਆ। ਮਿਲਾਂਗੇ ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜਿਹੜਾ ਉਹ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।